ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਗੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 5 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵਲਾਈਏ ਸ਼ਰਮਾ ਦੀ ਸ਼ੁਰੂਆਤ ਕਰਕੇ ਆਮ ਆਦਮੀ ਪਾਰਟੀ ਤੋਂ ਗਏ ਸੀ ਕਹਿੰਦੇ ਰਾਸ਼ਟਰਪਤੀ ਦੇ ਕੋਲੇ, ਪਰ ਰਾਸ਼ਟਰਪਤੀ ਦੇ ਬਹਾਨੇ ਪਰੇਡ ਕੇਜਰੀਵਾਲ ਦੇ ਮੂਹਰੇ ਕਰਕੇ ਆਇਆ ਜੀ। ਪ੍ਰਵੀਨ ਜੀ, ਕੱਲ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਤੋਂ ਕੁਝ ਪਲਾਂ ਬਾਅਦ ਹੀ ਕਹਿ ਲੋ ਜਾਂ ਇਸ ਸਮੇਂ ਦੇ ਦਰਮਿਆਨ ਹੀ ਕਹਿ ਲੋ ਕਿ ਦਿੱਲੀ ਨੂੰ ਚਾਲੇ ਪਾਉਂਦੇ ਨੇ ਜੀ ਕਿ ਇੱਕ ਲਾਲ ਲਸ਼ਕਰ ਪੂਰਾ ਕਾਫਲਾ, 3 ਵੋਲਵੋ ਬੱਸਾਂ, ਉਹਦੇ ਵਿੱਚ 90 ਦੇ ਕਰੀਬ MLA, ਫਿਰ ਮੁੱਖ ਮੰਤਰੀ ਸਾਹਿਬ ਦਾ ਆਪਣਾ 40-42 ਗੱਡੀਆਂ ਦਾ ਕਾਫਲਾ, ਤੇ ਉਹ ਸਾਰਿਆਂ ਨੂੰ ਲੱਦ ਲਦਾ ਕੇ ਚੱਲਿਆ ਜੀ ਮੈਂ ਰਾਸ਼ਟਰਪਤੀ ਕੋਲ। ਠੀਕ ਹੈ। ਕਿਉਂਕਿ ਜੀ ਸਾਡੇ ਨਾਲ ਧੋਖਾ ਹੋ ਗਿਆ, ਧੱਕਾ ਹੋ ਗਿਆ ਜੀ। ਸਾਡੇ 7 ਰਾਜ ਸਭਾ ਮੈਂਬਰਾਂ ਨੂੰ BJP ਤੋੜ ਕੇ ਲੈ ਗਈ, ਖਰੀਦ ਕੇ ਲੈ ਗਈ ਜੀ, ਪੱਟ ਕੇ ਲੈ ਗਈ। ਅੱਛਾ। ਮੈਂ ਜੀ ਰਾਸ਼ਟਰਪਤੀ ਕੋਲ ਸ਼ਿਕਾਇਤ ਕਰੂੰਗਾ ਤੇ ਉਹਨਾਂ ਨੂੰ ਕਹੂੰਗਾ ਜੀ ਕਿ ਸਾਨੂੰ ਅਧਿਕਾਰ ਦੇ ਦਿਓ ਕਿ ਅਸੀਂ ਇਹਨਾਂ ਨੂੰ ਵਾਪਸ ਬੁਲਾ ਸਕੀਏ। ਕਿਉਂਕਿ ਜੀ MLA ਸਾਡੇ ਨੇ ਤੇ ਰਾਜ ਸਭਾ ਮੈਂਬਰ MLA ਨੇ ਚੁਣੇ ਨੇ। BJP ਕੋਲ ਤਾਂ MLA 2 ਨੇ ਜੀ, ਉਹਨਾਂ ਦੇ ਰਾਜ ਸਭਾ ਮੈਂਬਰ 6 ਕਿਵੇਂ ਹੋ ਗਏ ਜੀ ਪੰਜਾਬ ਤੋਂ। ਅੱਛਾ। ਇਸ ਨੁਕਤੇ ਨੂੰ ਲੈ ਕੇ ਜੀ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਸੀ। ਪਹਿਲੀ ਹਵਾ ਤਾਂ ਇਸ ਗੱਲ ਦੀ ਉਹ ਨਿਕਲ ਗਈ ਸੀ ਕਿ ਜਦੋਂ ਇਹਨਾਂ ਨੇ ਸਮਾਂ ਮੰਗਿਆ ਤੇ ਇਹਨਾਂ ਨੂੰ ਸਮਾਂ ਦਿੱਤਾ ਗਿਆ ਕਿ ਜੀ ਠੀਕ ਹੈ 5 ਤਰੀਕ ਨੂੰ 12 ਵਜੇ ਆ ਜਿਓ, ਤੇ ਉਸ ਤੋਂ ਬਾਅਦ ਰਾਘਵ ਚੱਡਾ ਨੂੰ ਇਹਨਾਂ ਨਾਲੋਂ ਪਹਿਲਾਂ ਸਮਾਂ ਦੇ ਦਿੱਤਾ ਗਿਆ। ਤੇ ਰਾਘਵ ਚੱਡਾ ਇਹਨਾਂ ਤੋਂ ਪਹਿਲਾਂ ਮਿਲਿਆ ਤੇ ਉਹ ਪਹਿਲਾਂ ਇਹਨਾਂ ਦੀ ਸਾਰੀਆਂ ਪੋਲਾਂ ਖੋਲਿਆ ਆ। ਤੇ ਹੁਣ ਇਹਨਾਂ ਨੇ ਜਿਹੜੀਆਂ ਉਹਦੇ ਰਾਜ ਖੋਲਣੇ ਸੀ ਤੇ ਕੋਈ ਪਹਿਲਾਂ ਦੱਸਣ ਵਾਲੇ ਦੇ ਨਾਲ ਫਰਕ ਤਾਂ ਪੈ ਹੀ ਜਾਂਦਾ। ਸਹੀ ਹੈ। ਤੇ ਉਹ ਵੀ ਫਿਰ ਉਹਨਾਂ ਚੋਂ ਹੋਵੇ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਹੋਵੇ। ਸੋ ਇਸ ਲਈ ਫਿਰ ਠੀਕ ਹੈ, ਜਾਇਆ ਉਹ ਰਾਸ਼ਟਰਪਤੀ ਸਾਹਿਬ ਕੋਲ ਕੋਈ ਇਹੋ ਜਿਹਾ ਅਧਿਕਾਰ ਖੇਤਰ ਤਾਂ ਹੈ ਨਹੀਂ ਸੀ। ਉਹ ਕਹਿੰਦੇ ਜੀ ਅਸੀਂ ਰਾਸ਼ਟਰਪਤੀ ਜੀ ਨੂੰ ਦੱਸਿਆ ਕਿ ਜੀ ਅਸੀਂ ਅਦਾਲਤ 'ਚ ਵੀ ਗਏ ਹੋ, ਵੀ ਜੇ ਅਦਾਲਤ 'ਚ ਗਏ ਹੋ ਫਿਰ ਰਾਸ਼ਟਰਪਤੀ ਕੋਲ ਕੀ ਕਰਨਗੇ। ਸਹੀ ਹੈ। ਤੇ ਦੂਜੀ ਗੱਲ, ਜੇ ਤੁਸੀਂ ਇਹ ਗੱਲ ਕਰਦੇ ਹੋ ਕਿ ਹਾਂ ਜੀ ਅਧਿਕਾਰ ਹੋਣਾ ਚਾਹੀਦਾ ਵਾਪਸ ਲੈਣ ਦਾ, ਫਿਰ ਅਕਾਲੀ ਦਲ ਨੂੰ ਵੀ ਅਧਿਕਾਰ ਹੋਣਾ ਚਾਹੀਦਾ ਸੀ, ਡਾਕਟਰ ਸੁੱਖੀ ਨੂੰ ਵਾਪਸ ਬੁਲਾ ਲੈਂਦੇ। ਤੁਸੀਂ ਕਿਵੇਂ ਤੋੜੀ ਬੈਠੇ ਹੋ? ਤੁਸੀਂ ਤਾਂ ਬਿਨਾਂ ਚੋਣ ਤੋਂ, ਬਿਨਾਂ ਕਾਸੇ ਤੋਂ ਸ਼ਾਮਲ ਕਰੀ ਬੈਠੇ ਹੋ। ਚਲੋ ਜਿਹੜੇ ਬਾਕੀ ਰਲਾਏ ਉਹ ਤਾਂ ਵੱਖਰੀ ਗੱਲ ਹੈ, ਦੂਜੀ ਪਾਰਟੀਆਂ ਦੇ ਹਾਰੇ ਛੱਡੇ ਲੀਡਰ। ਮੈਂ ਤਾਂ ਵਿਧਾਨ ਸਭਾ ਦੇ ਹਵਾਲੇ ਨਾਲ ਗੱਲ ਕਰ ਰਿਹਾ ਸਿਰਫ। ਫਿਰ ਉਹਦਾ ਜਵਾਬ ਦੇ ਦਿਓ, ਉੱਥੇ ਨਹੀਂ ਸਿਧਾਂਤ ਕੰਮ ਕਰਦਾ। ਤੇ ਜੇ ਬਣਾਉਣਾ ਤਾਂ ਵਿਧਾਨ ਸਭਾ 'ਚ ਕਾਨੂੰਨ ਲਿਆਓ ਤੁਸੀਂ ਕਿ ਜੀ ਵਾਪਸ ਹੁਣ ਬੁਲਾਉਣ ਦਾ ਅਧਿਕਾਰ ਹੋਣਾ ਚਾਹੀਦਾ ਜੀ। ਸਹੀ ਹੈ ਕਿ ਜੇ ਹਲਕੇ ਦੇ ਇੰਨੇ ਲੋਕ ਕਹਿ ਜਾਣਗੇ MLA ਵਾਪਸ ਬੁਲਾਉਣ, ਫਿਰ ਉਹਨਾਂ ਨੂੰ ਵੀ ਅਧਿਕਾਰ ਦੇ ਦਿਓ। ਇਹ ਸੋਚ ਲਓ ਫਿਰ ਕਿ ਕਿੰਨੇ MLA ਵਾਪਸ ਜਾਣਗੇ। ਸਹੀ ਗੱਲ ਹੈ, ਬਿਲਕੁਲ। ਇਹਦਾ ਵੀ ਅੰਦਾਜ਼ਾ ਲਾ ਕੇ ਦੇਖੋ। ਹਾਂ, ਇਹਦਾ ਮਤਲਬ ਇਹ ਨਹੀਂਗਾ ਕਿ BJP ਨੇ ਜੋ ਕੀਤਾ ਉਹ ਜਸਟੀਫਾਈ ਹੋ ਜਾਊਗਾ, ਕਿਉਂਕਿ BJP ਦੀ ਧੌਂਸ ਰਾਘਵ ਚੱਡਾ ਦੇ ਬੋਲਾਂ ਚੋਂ ਕੱਲ ਦਿਖੀ ਹੈ, ਝਲਕਦੀ ਹੈ। ਸਹੀ ਹੈ। ਰਾਘਵ ਚੱਡਾ ਬਾਹਰ ਆ ਕੇ ਕਹਿੰਦਾ ਕਿ ਤੁਹਾਡੇ ਕੋਲ ਤਾਂ ਇੱਕ ਸੂਬੇ ਦੀ ਪੁਲਿਸ ਹੈ, ਸਾਡੇ ਕੋਲ 21 ਸੂਬਿਆਂ ਦੀ ਪੁਲਿਸ ਹੈ। ਅੱਛਾ। ਮਤਲਬ ਹੁਣੇ ਹਜੇ BJP 'ਚ ਗਿਆ ਤੇ ਅੰਦਾਜ਼ ਦੇਖੋ। ਨਹੀਂ ਤਾਂ ਬੰਦਾ ਕਹੇ ਜੀ ਸਾਨੂੰ ਤੰਗ ਕਰਦੇ ਆ ਜੀ, ਸਾਨੂੰ ਪਰੇਸ਼ਾਨ ਕਰਦੇ ਆ ਜੀ, ਵਿਚਾਰਾ ਬਣ ਕੇ ਰੋਹ ਧੋ ਕੇ ਆਪਣੀ ਗੱਲ ਰੱਖਿਓ। ਕਹਿੰਦਾ ਨਾ। ਮਤਲਬ ਜਿਹੜਾ ਇੱਕ ਸੂਬੇ ਦੀ ਪੁਲਿਸ, ਜਦੋਂ ਪੰਜਾਬ ਦੀ ਪੁਲਿਸ ਸੀ, ਪੰਜਾਬ ਦੀ ਸਰਕਾਰ ਸੀ, ਤਦ ਨਹੀਂ ਮਾਣ ਸੀ ਉਹ ਰਾਘਵ ਚੱਡਾ। ਤੇ ਹੁਣ ਜਦੋਂ ਉਹਦੇ ਕੋਲ 21 ਸੂਬਿਆਂ ਦੀ ਪੁਲਿਸ ਦਾ ਦਮ ਭਰਦਾ ਹੈ ਤਾਂ ਹਿਸਾਬ ਲਾ ਲਓ ਕਿ ਸਿਰ ਕਿੱਥੇ ਲੱਗਦਾ ਹੋਊਗਾ, ਅਸਮਾਨ ਨੂੰ, ਪੈਰ ਧਰਤੀ ਤਾਂ ਨਹੀਂ ਲੱਗਦੇ ਉਹਦੇ। ਸੋ ਇਹ ਸਿਆਸੀ ਹਵਾਬਾਜ਼ੀ ਹੈ ਜਿਹਦੇ ਵਿੱਚੋਂ ਤੁਰੇ ਫਿਰਦੇ ਨੇ ਜੀ। ਤੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਇੱਕ ਦਿਖਾਵਾ, ਛਲਾਵਾ, ਨਰੇਟਿਵ ਸਿਰਜਣ ਗਏ ਸੀ। ਜਦੋਂ ਰਾਸ਼ਟਰਪਤੀ ਵੱਲੋਂ ਕਹਿ ਦਿੱਤਾ ਗਿਆ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਇਕੱਲੇ ਆ ਜਾਓ,
ਤੇ ਫਿਰ ਇਹ 90 ਨੂੰ ਲਿਜਾਣ ਦਾ, ਦਿੱਲੀ ਲਿਜਾਣ ਦਾ ਕੀ ਮਤਲਬ? ਹੂੰ ਪੰਜਾਬ ਦਾ ਪੈਸਾ ਬਰਬਾਦ, ਪੰਜਾਬ ਦਾ ਸਮਾਂ ਬਰਬਾਦ, ਕਿੰਨੇ ਪ੍ਰੋਗਰਾਮ ਬਰਬਾਦ ਹੋਏ ਹੋਣੇ, ਕਿੰਨੀਆਂ ਸਰਕਾਰੀ ਯੋਜਨਾਵਾਂ, ਮੀਟਿੰਗਾਂ, ਸਾਰਾ ਕੁਝ ਬਿਲਕੁਲ ਕਾਹਦੇ ਲਈ ਲੈ ਕੇ ਗਏ? ਫਿਰ ਕਰਨਾ ਕੀ ਸੀ? ਕਰਨਾ ਹੀ ਸੀ ਕਿ ਜਿਹੜਾ ਕੱਚਾ ਪੇਪਰ ਜਲੰਧਰ ਚ ਲਿਆ ਸੀ ਮਨੀਸ਼ ਸਿਸੋਦੀਆ ਨੇ, ਉਹਦਾ ਪੱਕਾ ਇਮਤਿਹਾਨ ਕੇਜਰੀਵਾਲ ਨੇ ਦਿੱਲੀ ਬੁਲਾ ਕੇ ਲੈਣਾ ਸੀ। ਸਹੀ ਹੈ। ਜੇ ਤੁਸੀਂ ਇਹ ਕਹਿੰਦੇ ਹੋ ਕਿ ਸਾਨੂੰ ਕਿਹੜਾ ਡਰ ਹੈ, ਸਾਨੂੰ ਕੋਈ ਫਰਕ ਨਹੀਂ, ਚਲੇਗੇ, ਪਾਰਟੀ ਚਟਾਨ ਮਾਂ ਖੜੀ ਹੈ, ਸਾਰਾ ਕੁਝ, ਫਿਰ ਜਲੰਧਰ ਗੋਲ ਚੱਕਰਾਂ ਚੋਂ ਕਿਉਂ ਲੰਘ ਰਹੇ ਸੀ? ਫਿਰ ਰੱਸਾ ਕਸੀ ਕਰਾ ਕੇ ਕਿਉਂ ਦੇਖੀ ਜਾ ਰਹੀ ਸੀ? ਸਹੀ ਹੈ। ਫਿਰ 29 ਜਿਹੜੇ ਨਹੀਂ ਆਏ ਮਨੀਸ਼ ਸਿਸੋਦੀਆ ਦੇ ਕਹਿਣ ਅਨੁਸਾਰ, ਸਾਡੇ ਹਿਸਾਬ ਨਾਲ ਤਾਂ 32 ਤੇ 34 ਨਹੀਂ ਆਏ ਸੀ। ਮਨੀਸ਼ ਸਿਸੋਦੀਆ ਦੇ ਹਿਸਾਬ ਨਾਲ 32 ਨਹੀਂ ਆਏ, ਉੱਥੇ 29 ਨਹੀਂ ਆਏ ਸੀ ਜੀ। 29 ਚੋਂ 2-3 ਜੇ ਆਪਾਂ ਕਹਿ ਦਈਏ ਜੇਲ੍ਹ ਜੂਲ ਚ ਗਏ, ਲਾਲਜੀਤ ਭੁੱਲਰ, ਪਠਾਨ ਮਾਜਰਾ ਜੀ, ਉਹਨਾਂ ਨੂੰ ਪਰੇ ਵੀ ਕਰ ਲਈਏ, ਤੇ ਤਾਂ ਵੀ 26-27 ਦਾ ਨਾ ਹੋਣਾ, ਇਸੇ ਫਿਕਰ ਚੋਂ ਤੁਸੀਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਤੇ ਉਹ ਵੀ ਵਿਪ ਜਾਰੀ ਕਰਕੇ ਬੁਲਾਇਆ ਸੀ। ਫਿਰ ਤੁਹਾਨੂੰ ਫਿਕਰ ਸੀ ਨਾ। ਤੇ ਉਸ ਇਮਤਿਹਾਨ ਤੋਂ ਬਾਅਦ ਕੱਲ ਕੇਜਰੀਵਾਲ ਦੇ ਮੂਹਰੇ ਪਰੇਡ ਕਰਾਉਣ ਲੈ ਕੇ ਗਏ ਸੀ ਤੁਸੀਂ, 3 ਬੱਸਾਂ ਭਰ ਕੇ ਰਾਸ਼ਟਰਪਤੀ ਨੂੰ ਮਿਲਣ ਨਹੀਂ ਗਏ ਜੀ। ਸਹੀ ਹੈ। ਕੇਜਰੀਵਾਲ ਇਹ ਚੈੱਕ ਕਰਨਾ ਚਾਹੁੰਦਾ ਸੀ ਕਿ ਮੇਰੀ ਸ਼ਕਤੀ ਅਜੇ ਵੀ ਹੈਗੀ ਹੈ, ਮੇਰੀ ਗੱਲ ਸੁਣਦੇ ਆ, ਮੇਰੀ ਗੱਲ ਮੰਨਦੇ ਆ, ਮੇਰੇ ਪਾਵਰ ਮੰਨਦੇ ਆ ਕਿ ਨਹੀਂ, ਕਿ ਹਵਾ ਬਦਲਣ ਲੱਗ ਪਈ। ਜੀ ਸਹੀ ਹੈ। ਸੋ ਟੈਸਟ ਸੀ, ਥਾਂ ਵੀ ਸਾਡੀ ਵਰਤੀ, ਪੈਸਾ ਵੀ ਸਾਡਾ ਵਰਤਿਆ, ਪਰੇਡ ਕਰਾਈ ਕੇਜਰੀਵਾਲ ਮੂਹਰੇ ਕਪੂਰਥਲਾ ਹਾਊਸ ਚ। ਸੋ ਇਸ ਲਈ ਦਿੱਲੀ ਦੇ ਵਿੱਚ ਇਹ ਕੁਝ ਕਰਨ ਗਏ ਸੀ ਜੀ। ਤੇ ਪਰ ਰਾਘਵ ਚੱਡਾ ਇਹਨੂੰ ਦੀ ਪਾਰਟੀ ਜਿਹੜੇ ਮਿਲਣ ਗਏ ਸੀ 4 ਜਣੇ ਰਾਸ਼ਟਰਪਤੀ ਜੀ ਨੂੰ, ਉਹਦੇ ਵਿੱਚ ਰਜਿੰਦਰ ਗੁਪਤਾ ਵੀ ਸੀ, ਉਹ ਚ ਅਸ਼ੋਕ ਮਿੱਤਲ ਵੀ ਸੀ, ਸੰਦੀਪ ਪਾਠਕ ਤੇ ਰਾਘਵ ਚੱਡਾ ਵੀ ਸੀ। ਤੇ ਇਹ ਕਹਿੰਦੇ ਜੀ ਕਿ ਸਾਡੇ ਨਾਲ ਬਦਲਾਖੋਰੀ ਹੋ ਰਹੀ ਹੈ, ਕਿਉਂਕਿ ਦੇਖੋ ਜੀ ਜਿੱਦਾਂ ਹੀ ਅਸੀਂ ਪਾਰਟੀ ਬਦਲੀ, ਸਾਡੇ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਲੱਗ ਪਏ ਜੀ। ਹੁਣ ਜਦ ਤੱਕ ਅਸੀਂ ਇਹਨਾਂ ਨਾਲ ਸੀ ਤਦ ਤੱਕ ਅਸੀਂ ਠੀਕ ਸੀਗੇ ਜੀ। ਤੇ ਜੀ ਤੁਸੀਂ ਇਹ ਦੇਖੋ ਕਿ ਭੱਜੀ ਦੀ ਸਿਕਿਉਰਿਟੀ ਹਟਾ ਕੇ ਉਹਨੂੰ ਕਹਿਣ ਲੱਗੇ ਗਦਾਰ ਹੈ ਜੀ ਇਹ, ਹੈ ਨਾ, ਦੇਸ਼ ਧਰੋਹੀ ਹੈ ਜੀ ਇਹ, ਮੇਰੀ ਸਿਕਿਉਰਿਟੀ ਹਟਾ ਲਈ ਜੀ, ਸੰਦੀਪ ਪਾਠਕ ਤੇ FIR ਕਰਾਤੀ ਜੀ, ਰਜਿੰਦਰ ਗੁਪਤਾ ਦੇ ਉੱਤੇ ਜੀ ਪੋਲਿਊਸ਼ਨ ਕੰਟਰੋਲ ਦੀ ਰੇਡ ਕਰਾਤੀ, ਕਨੈਕਸ਼ਨ ਕਟਾਤਾ, ਜੇ ਉਹ ਇਹ ਸਾਰੀਆਂ ਸ਼ਿਕਾਇਤਾਂ ਲਾ ਕੇ ਉਹਨਾਂ ਨੇ ਕਿਹਾ ਜੀ ਕਿ ਸਾਡੇ ਨਾਲ ਧੱਕਾ ਹੋ ਰਿਹਾ। ਰਾਸ਼ਟਰਪਤੀ ਨੇ ਉਹਨਾਂ ਦੀ ਵੀ ਸੁਣ ਲਈ, ਫੋਟੋ ਉਹਨਾਂ ਨਾਲ ਵੀ ਖਿਚਾ ਲਈ, ਜਾਓ ਕਰ ਲਓ ਸੋਸ਼ਲ ਮੀਡੀਆ ਤੇ, ਜਨਤਕ ਮੀਡੀਆ ਤੇ ਸਾਡੇ ਵਾਲੀ ਵੀ ਜਾਏ, ਇਸ ਬਹਾਨੇ ਚੱਲ ਰਾਸ਼ਟਰਪਤੀ ਨਾਲ ਮੁਲਾਕਾਤ ਹੋ ਗਈ, ਹੈ ਨਾ, ਗੁਲਦਸਤਾ ਦਿਆ ਇਹ ਬੜਾ ਥੋੜਾ। ਤੇ ਬਾਹਰ ਆ ਕੇ ਕਹਿੰਦੇ ਜੀ ਮੈਂ ਉਹਨਾਂ ਨੂੰ ਦੱਸਿਆ ਜੀ ਕਿ ਇਹਨਾਂ ਦੇ MLA ਤਾਂ 2 ਨੇ ਜੀ ਉੱਥੇ ਜੀ, ਤੇ ਰਾਸ਼ਟਰਪਤੀ ਜੀ ਹੈਰਾਨ ਹੋ ਗਏ, ਕਹਿੰਦੇ ਅੱਛਾ ਮੈਨੂੰ ਸਮਝ ਨਹੀਂ ਆਈ, ਦੁਬਾਰਾ ਦੱਸੋ ਕਿਵੇਂ ਕਹਿ ਰਹੇ ਹੋ ਤੁਸੀਂ ਜੀ। ਸਹੀ ਹੈ। ਮਤਲਬ ਕਮਾਲ ਹੈ ਵੀ ਉਹ ਰੋਟੀ ਨੂੰ ਉੱਚੀ ਕਹਿਣ ਵਾਲੇ ਨੇ ਰਾਸ਼ਟਰਪਤੀ ਜੀ। ਸਹੀ ਹੈ। ਤੇ ਉਹਨਾਂ ਕੋਲ ਸਾਰਾ ਪਹਿਲਾਂ ਤੁਹਾਡਾ ਕੇਸ ਜਾਂਦਾ ਹੈ, ਫਾਈਲ ਜਾਂਦੀ ਹੈ, ਕਿਹੜੇ ਕੰਮ ਲਈ ਮਿਲਣਾ ਹੈ, ਕੀ ਪਹਿਲੂ ਹੈ, ਉਹਦੇ ਤੇ ਕੀ ਜਵਾਬ ਦੇਣਾ, ਸਾਰਾ ਕੁਝ ਤੈਅ ਹੋਇਆ ਹੁੰਦਾ ਪਹਿਲਾਂ ਹੀ। ਤੇ ਉਹਨਾਂ ਕੋਲ ਕੋਈ ਅਧਿਕਾਰ ਨਹੀਂ, ਜਾਂ ਅਦਾਲਤ ਜਾਓ ਜਾਂ ਫਿਰ ਮਤਲਬ ਕਿ ਰਾਜ ਸਭਾ ਦੇ ਮੁਖੀ ਕੋਲ ਜਾਓ, ਉੱਥੇ ਉਪ ਰਾਸ਼ਟਰਪਤੀ ਦੇ ਹਵਾਲੇ ਕਰ ਜਾਓ, ਸੋ ਇਸ ਦਾ ਕੁਝ ਨਹੀਂ ਹੋਣਾ। ਹਾਂ, ਪੁਲਿਸ ਵਾਲਾ ਜਵਾਬ ਜ਼ਰੂਰ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਕਿ ਕੋਈ ਗੱਲ ਨਹੀਂ, ਫਿਰ ਜੇ ਇਹ ਤਰੀਕਾ ਫਿਰ ਅਸੀਂ ਬਖਸ਼ਾਂਗੇ ਨਹੀਂ ਤੁਹਾਨੂੰ, ਸਾਡੀ ਇੱਕ ਸੂਬੇ ਦੀ ਪੁਲਿਸ ਬਹੁਤ ਆ ਸਾਨੂੰ, ਹੈ ਨਾ, ਕਿ ਸਾਨੂੰ ਡਰਾਉਣੇ ਹੋ, ਧਮਕਾਉਣੇ। ਸੋ ਹੁਣ ਪੁਲਿਸ ਖੇਲਣਗੇ ਕਿ ਚੋਰ ਸਿਪਾਹੀ ਖੇਲਣਗੇ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਬਹਾਨਾ ਸੀ ਰਾਸ਼ਟਰਪਤੀ ਦਾ। ਕੁੱਲ ਮਿਲਾ ਕੇ ਕੇਜਰੀਵਾਲ ਨੇ ਚੈੱਕ ਕਰਨੇ ਸੀ ਕਿ ਅਜੇ MLA ਸਾਡੇ ਕੰਟਰੋਲ 'ਚ ਹੈਗੇ, ਸਾਡੇ ਮਗਰ ਤੁਰਦੇ ਨੇ, ਠੀਕ ਹੈ ਨਾ। ਸੋ ਇਸ ਲਈ ਉਹ ਟੈਸਟ ਕਰਨ ਦਾ ਤਰੀਕਾ ਸੀ ਸਰ, ਬਸ ਜੀ। ਬਿਲਕੁਲ, ਜਿਹੜੇ 4 ਸਾਲਾਂ 'ਚ ਜ਼ਰੂਰਤ ਨਹੀਂ ਕਰ ਸਕੇ ਤੁਹਾਡੇ ਤੋਂ ਪਾਸੇ ਹੋਣ ਦੀ, ਹੁਣ 6 ਮਹੀਨੇ ਨਾਲ ਕਿੰਨੀ ਕੁ ਜ਼ਰੂਰਤ ਕਰ ਲੈਣਗੇ ਉਹ ਲੋਕਾਂ ਨੂੰ ਵੀ ਪਤਾ ਹੀ ਹੈ। ਬਾਕੀ ਜਿਹੜੀ ਇਹ ਪੁਲਿਸ ਖੇਡਣ ਗਏ ਸੀ, ਇਹ ਕੋਈ ਗੁੰਡੇ ਮੁਆਲੀਆਂ ਦੀ ਲੜਾਈ ਥੋੜ੍ਹਾ ਸ਼ਰਮਾ ਜੀ, ਕਿ ਤੁਸੀਂ ਜ਼ੋਰ ਦਿਖਾਉਣਾ ਉੱਥੇ ਜਾ ਕੇ, ਤੁਸੀਂ ਤੁਹਾਡੇ ਆਪ ਦੀਆਂ ਸੰਵਿਧਾਨਕ ਤਾਕਤਾਂ ਉਹਨਾਂ ਮੁਤਾਬਕ ਕੰਮ ਕਰੀ ਚੱਲੋ, ਉਹਨਾਂ ਨੂੰ ਆਪਦੇ ਮੁਤਾਬਕ ਕਰੀ ਜਾਣ ਦਿਓ। ਤੇ ਜਿਹੜੇ ਇਹ ਗਏ ਨੇ ਪੰਜਾਬ ਸਰਕਾਰ ਦੀ ਸ਼ਿਕਾਇਤ ਲੈ ਕੇ, ਇਹ ਕਦੇ ਪੰਜਾਬ ਦੇ ਮੁੱਦੇ ਤੇ ਇਹਨਾਂ ਨੇ ਕਦਮ ਚੱਕਿਆ, ਕਦੇ ਆਪਦੇ ਬਾਰੇ ਤੇ ਚਲੇ ਗਏ ਰਾਸ਼ਟਰਪਤੀ ਦੇ ਕੋਲ ਜੀ। ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ, ਲੈਂਡ ਪੂਲਿੰਗ ਤੋਂ ਬਾਅਦ ਪੰਜਾਬ ਸਰਕਾਰ ਦੀ ਫਜ਼ੀਅਤ ਬਹੁਤ ਹੋਈ ਸੀ ਸ਼ਰਮਾ ਜੀ, ਪਰ ਹੁਣ ਪੰਜਾਬ ਸਰਕਾਰ ਦੱਸਦੇ ਆ ਇੱਕ ਵਾਰੀ ਫਿਰ ਤੋਂ ਲੈਂਡ ਪੂਲਿੰਗ ਲਿਆ ਰਹੀ ਹੈ, ਤੇ ਉਹ ਵੀ ਪੈਸੇ ਇਕੱਠੇ ਕਰਨ ਦੇ ਲਈ। ਪ੍ਰਵੀਨ ਜੀ, ਆਪਾਂ ਲਗਭਗ 2-2.5 ਮਹੀਨੇ ਜੀ, ਮੈਨੂੰ ਲੱਗਦਾ ਕੋਈ ਦਿਨ ਲੰਘਿਆ ਹੋਊਗਾ ਕਿ ਆਪਾਂ ਇਸ ਮਸਲੇ ਦੇ ਇਰਦ ਗਿਰਦ ਰਹਿ ਕੇ ਗੱਲ ਨਾ ਕੀਤੀ ਹੋਵੇ। ਬਿਲਕੁਲ ਜੀ, ਬਿਲਕੁਲ। ਮੋਹਾਲੀ ਦੀ ਉਹ AC ਸਬਜ਼ੀ ਮੰਡੀ ਤੋਂ ਲੈ ਕੇ ਸਰਕਾਰੀ ਰੈਸਟ ਹਾਊਸ, ਗੈਸਟ ਹਾਊਸ ਵੇਚਣ ਤੱਕ, ਪਿੰਡਾਂ ਦੀਆਂ ਸ਼ਾਮਲਾਟਾਂ ਨੂੰ ਕਬਜ਼ਾਉਣ ਤੋਂ ਲੈ ਕੇ ਲੇਖੇ ਲਾਉਣ ਤੱਕ ਦੀ ਯੋਜਨਾਵਾਂ, ਹੈ ਨਾ। ਫਿਰ ਉਸ ਤੋਂ ਬਾਅਦ ਤੁਸੀਂ ਪਾਵਰਕਾਮ ਦੀਆਂ ਜ਼ਮੀਨਾਂ, ਉਹ ਸਾਰਾ ਕਬਜ਼ਾਉਣ ਦੇ ਲਈ ਮੰਤਰੀਆਂ ਤੱਕ ਦੀਆਂ ਮੀਟਿੰਗਾਂ ਬੁਲਾ ਕੇ ਉਹ ਬਟੂੰਗਰ ਪਿੰਡ ਵਾਲੀ ਤਾਂ ਤੈਅ ਹੀ ਕਰ ਲਈ ਸੀ, ਸੌਦਾ ਕਰ ਦੋ ਜੇ ਉਹ, ਇਹ ਮੰਡੀ ਤਾਂ ਵੇਚੇ ਦਿੱਤੀ ਸਿੰਦਰ ਜੈਨ ਦੇ ਰਾਹੀਂ, ਦਿੱਲੀ ਵਾਲੀਆਂ ਕੰਪਨੀਆਂ ਦੇ ਰਾਹੀਂ, ਹੈ ਨਾ। ਸੋ ਇਹ ਸਾਰੀ ਪ੍ਰਕਿਰਿਆ ਜਦੋਂ ਲੰਘੇ ਜਾ ਰਹੀ ਸੀ ਤਾਂ ਸਭ ਤੋਂ ਵੱਡਾ ਮਾਮਲਾ ਉੱਪਰ ਕੇ ਆਇਆ ਸੀ ਲੈਂਡ ਪੂਲਿੰਗ ਦਾ।
ਜਦੋਂ ਕਿ ਪਾਵਰਕੌਮ ਵੀ ਵੱਡੀ ਲੜਾਈ ਲੜ ਰਹੇ ਨੇ ਮੁਲਾਜ਼ਮ। ਸਹੀ ਹੈ। ਤੇ ਪਰ ਇੱਧਰ ਜਦੋਂ ਪਬਲਿਕਲੀ ਜ਼ਮੀਨ ਨੂੰ ਪਏ, ਆਮ ਲੋਕਾਂ ਦੀ ਜ਼ਮੀਨ ਨੂੰ ਪਏ, ਉਹ ਇਹ ਪਹਿਲਾ ਮੌਕਾ ਨਹੀਂ ਹੈ ਕਿ ਇਹ ਤੋਂ ਪਹਿਲੀਆਂ ਸਰਕਾਰਾਂ ਨੇ ਨਹੀਂ ਲਈ ਇੰਜ ਜ਼ਮੀਨਾਂ। ਉਹ ਲੈਂਡ ਮਾਫੀਆ ਦੇ ਲਈ, ਪਲਾਟ ਕੱਟਣ ਦੇ ਨਾਂ ਤੇ, ਸ਼ੋਰੂਮ ਕੱਟਣ ਦੇ ਨਾਂ ਤੇ, ਮਾਲ ਖੋਲਣ ਦੇ ਨਾਂ ਤੇ ਪਹਿਲਾਂ ਵੀ ਜ਼ਮੀਨਾਂ ਐਕਵਾਇਰ ਹੋਈਆਂ, ਚਾਹੇ ਉਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਕਿਸਾਨਾਂ ਦੀਆਂ ਹੋਈਆਂ ਹੋਣ ਤੇ ਚਾਹੇ ਉਹ ਪੰਜਾਬ ਦੇ ਲੋਕਾਂ ਦੀਆਂ ਸਿੱਧੀਆਂ ਮੋਹਾਲੀ ਵਾਲੇ ਖੇਤਰ 'ਚ। ਕਿਸੇ ਸਮੇਂ ਲੋਕ ਵੀ ਬਾਗੋ-ਬਾਗ ਹੁੰਦੇ ਸੀ ਕਿ ਸਾਡੀ ਜ਼ਮੀਨ ਆ ਗਈ। ਸਹੀ ਹੈ। ਤੇ ਪਰ ਦੇਰ ਨਾਲ ਸਹੀ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਖੇਤੀ ਕਾਨੂੰਨਾਂ ਦੀ ਲੜਾਈ ਲੜਨ ਤੋਂ ਬਾਅਦ ਸਮਝ ਆਈ ਕਿ ਇੱਕ ਪਾਸੇ ਕਹਿ ਰਹੇ ਨੇ ਕਿ ਖੇਤੀ ਘਾਟੇ ਦਾ ਸੌਦਾ ਹੈ, ਦੂਏ ਪਾਸੇ ਬੜੇ ਕਾਰਪੋਰੇਟ ਘਰਾਣੇ ਖੇਤੀ ਵਾਲੀਆਂ ਜ਼ਮੀਨਾਂ ਹੀ ਹਥਿਆਉਣਾ ਚਾਹੁੰਦੇ ਨੇ। ਸਹੀ ਹੈ। ਫਿਰ ਇਹਦੇ ਅਰਥ ਕੀ ਨੇ? ਮਤਲਬ ਜੇ ਮੈਂ ਕਿਸਾਨੀ ਵਾਲੇ ਐਂਗਲ ਤੋਂ ਵੀ ਜਾਵਾਂ, ਅਬਾਨੀ ਅਡਾਨੀ ਕਿਸਾਨੀ ਚਾਉਣਾ ਚਾਹੁੰਦੇ ਨੇ। ਬਿਲ ਗੇਟਸ ਸਭ ਤੋਂ ਬੜਾ ਕਿਸਾਨ ਬਣਿਆ ਫਿਰਦਾ ਹੈ ਨਾ, ਤੇ ਹੁਣ ਇਹਨਾਂ ਦੇ ਲਈ ਘਾਟੇ ਦਾ ਸੌਦਾ। ਪਰ ਇਹ ਉਹ ਤੋਂ ਅਗਲਾ ਪੜਾ ਕਿ ਖੇਤੀ ਵਾਲੀ ਜ਼ਮੀਨ ਲੈ ਕੇ ਉੱਥੇ ਫਲੈਟ ਪੈਦਾ ਕਰੋ, ਉੱਥੇ ਸ਼ੋਰੂਮ ਲਗਾਓ, ਉੱਥੇ ਬੀਜ ਮਕਾਨਾਂ ਦੇ ਬੀਜੋ। ਜਿਹੜੀ ਇਹ ਕਵਾਇਦ ਹੈ ਇਹ ਬੜਾ ਕਮਾਲ ਦਾ ਵੀ, ਕਿਤੇ ਤੋਂ ਕਿੱਲਾ ਕਰੋੜ ਦਾ ਲੈ ਲਿਆ, 1.25 ਕਰੋੜ ਦਾ ਲੈ ਲਿਆ, ਹੁਣ 3 ਕਰੋੜ ਦਾ ਹੋ ਗਿਆ ਜੀ, 4 ਕਰੋੜ ਦਾ ਹੋ ਗਿਆ ਜੀ, ਲਓ ਜੀ ਤੇ ਤੈਨੂੰ ਇਹਦੇ ਵਿੱਚ ਇੱਕ ਇੰਨੇ ਗੰਜ ਦਾ ਪਲਾਟ ਦੇ ਦਿਆਂਗੇ ਜੀ, ਇੰਨੀ ਦੇਰ ਤੈਨੂੰ ਹਾਲਾ ਪਟਾਈ ਦੇ ਦਿਆਂਗੇ ਜੀ, ਆਹ ਤੈਨੂੰ ਇੱਕ ਸ਼ੋਰੂਮ ਦੇ ਦਿਆਂਗੇ ਜੀ, ਇੱਕ ਬੂਥ ਮਿਲ ਜੂਗਾ ਜੀ, ਲਓ ਜੀ ਜਾਓ ਘਰ ਨੂੰ। ਤੇ ਇਹ ਸਾਰੇ ਤਰੀਕੇ ਦਾ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ, ਚਿੰਤਕ ਧਿਰਾਂ ਨੇ, ਰਾਜਨੀਤਿਕ ਧਿਰਾਂ ਨੇ ਇਸ ਕਦਰ ਵਿਰੋਧ ਕੀਤਾ ਕਿ ਉਹਨਾਂ ਨੂੰ ਯੂ ਟਰਨ ਲੈਣਾ ਪੈ ਗਿਆ ਜੀ। ਸਹੀ ਹੈ। ਭੱਜੇ। ਪਰ ਅਜੇ ਸਾਲ ਵੀ ਨਹੀਂ ਬੀਤਿਆ ਕਿ ਤਾਂ ਚੰਦ ਮਹੀਨਿਆਂ ਬਾਅਦ ਫਿਰ ਮੁੜਿਆ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਪੰਜਾਬ ਸਰਕਾਰ ਨੇ ਨਵਾਂ ਖਰੜਾ ਤਿਆਰ ਕੀਤਾ ਲੈਂਡ ਪੂਲਿੰਗ ਦਾ। ਜ਼ਰੂਰਤ ਕੀ ਹੈ ਲੈਂਡ ਪੂਲਿੰਗ ਦੀ ਇਹਨਾਂ ਨੂੰ? ਸਹੀ ਹੈ। ਅਸਲ ਦੇ ਵਿੱਚ ਦੋ ਪਹਿਲੂ ਨੇ। ਇੱਕ ਪਹਿਲੂ ਡੀਏ ਇਹਨਾਂ ਤੋਂ ਨਹੀਂ ਦੇ ਹੋ ਰਿਹਾ, ਤਨਖਾਹਾਂ ਪਹਿਲੀਆਂ ਤਰੀਕਾਂ ਨੂੰ ਪੈਨਸ਼ਨਾਂ ਇਹਨਾਂ ਤੋਂ ਨਹੀਂ ਦੇ ਹੋ ਰਹੀਆਂ। 3000 ਕਰੋੜ ਹਰ ਮਹੀਨੇ ਇਹ ਵਿਆਜ ਦੀ ਕਿਸ਼ਤ ਤਾਰਨੀ ਇਹਨਾਂ ਨੂੰ, ਤੇ ਕਰਜ਼ਾ ਹਰ ਮਹੀਨੇ 4000, 4200, 4500 ਕਰੋੜ ਚੱਕ ਰਹੇ ਨੇ ਜੀ ਜੀ। ਤੇ ਉਹਦੇ ਵਿੱਚੋਂ ਜੇ ਇੰਨਾ ਵਿਆਜ ਚੱਲ ਗਿਆ ਤੇ ਬਾਕੀ ਇਹਨਾਂ ਨੇ ਆਪਣੇ ਐਸ਼ੋ ਆਰਾਮ ਤੇ ਖਰਚ ਲਿਆ, ਪੰਜਾਬ ਦੇ ਪੱਲੇ ਕੀ ਰਿਹਾ? ਸਹੀ ਹੈ। ਸੋ ਇਸ ਲਈ ਇਹਨਾਂ ਨੂੰ ਖਜ਼ਾਨੇ 'ਚ ਪੈਸਾ ਚਾਹੀਦਾ, ਕਿਉਂਕਿ ਮਾਫੀਆ ਰਾਜ ਤਾਂ ਚੱਲ ਰਿਹਾ ਸਾਡਾ, ਚਾਹੇ ਉਹ ਮਾਈਨਿੰਗ ਮਾਫੀਆ ਹੋਵੇ, ਪਰ ਉਹ ਮਾਈਨਿੰਗ ਮਾਫੀਆ ਰਾਹੀਂ ਵੀ ਖਜ਼ਾਨੇ 'ਚ ਪੈਸੇ ਨਹੀਂ ਆ ਰਹੇ ਜਿਹੜੇ ਕਹਿੰਦੇ ਸੀ ਭਰ ਜੂਗਾ। ਐਕਸਾਈਜ਼ ਨਾਲ ਕੋਈ ਫਰਕ ਨਹੀਂ ਪਿਆ ਜੀ। ਉਹ ਕਿਹਨੂੰ ਫਾਇਦਾ ਹੋ ਰਿਹਾ ਰੱਬ ਜਾਣੇ, ਪਰ ਖਜ਼ਾਨੇ ਨੂੰ ਫਾਇਦਾ ਨਹੀਂ ਹੋਇਆ। ਇਸ ਲਈ ਸਰਕਾਰੀ ਤਰੀਕੇ ਨਾਲ ਜੇ ਸਮਝਣਾ ਹੋਵੇ ਤਾਂ ਇਹਨਾਂ ਨੂੰ ਡੀਏ ਦੇਣ ਦੀ ਵੀ ਫਿਕਰ ਹੈ, ਇਹਨਾਂ ਨੂੰ 1000-1500 ਦੇਣ ਦੀ ਵੀ ਫਿਕਰ ਹੈ, ਇਹਨਾਂ ਨੂੰ 10 ਲੱਖ ਵਾਲੇ ਬੀਮੇ ਦੇ ਲਈ ਜਿਹੜੀ ਸਕੀਮ ਜੀ ਰੱਖੀ ਉਹਦੇ ਲਈ ਵੀ ਕੁਝ ਪੈਸੇ ਰੱਖਣ ਦੀ ਜ਼ਰੂਰਤ ਹੈ। ਇਹਨਾਂ ਨੂੰ ਤਨਖਾਹਾਂ, ਭੱਤੇ, ਪੈਨਸ਼ਨਾਂ ਦੇਣ ਲਈ ਵੀ ਕੁਝ ਪੈਸਿਆਂ ਦੀ ਲੋੜ ਹੈ। ਤੇ ਹੁਣ ਮੈਂ ਪਿੰਡ 'ਚ ਬੈਠੂ, ਮੈਂ ਦਰਵਾਜ਼ੇ ਤੇ ਖੜੂ, ਮੈਂ ਸੱਤ 'ਚ ਆ ਜੂ, ਮੈਂ ਲੋਕਾਂ 'ਚ ਰਹੂੰ, ਲੈ ਫਰਕੇ ਨਹੀਂ ਪਾਊਂ, ਫਿਰ ਉੱਥੇ ਕੋਈ ਨਾ ਕੋਈ ਗ੍ਰਾਂਟ ਵੀ ਲਾਉਣੀ ਪੈਣੀ ਹੈ, ਪਤਾ ਨਹੀਂ ਕਿਸੇ ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਕਰ ਲਈ ਉਹ ਪੈਸੇ ਦੇਣੇ ਪੈ ਜਾਣ, ਜਿਹਦੀਆਂ ਮਜ਼ਾਕ ਉਡਾਉਂਦੇ ਹੁੰਦੇ ਸੀ ਕਦੇ। ਹੁਣ ਉਹ ਸਥਿਤੀ ਹੈ। ਸੋ ਇਸ ਲਈ ਜਦੋਂ ਐਮਐਲਏਆਂ ਨੂੰ, ਮੰਤਰੀਆਂ ਨੂੰ, ਮੁੱਖ ਮੰਤਰੀ ਨੂੰ ਗ੍ਰਾਂਟਾਂ ਦੇਣੀਆਂ ਪੈਣੀਆਂ, ਉਹਦੇ ਲਈ ਖਜ਼ਾਨੇ 'ਚ ਪੈਸਾ ਚਾਹੀਦਾ ਜੀ। ਪਰ ਕੀ ਲੈਂਡ ਪੂਲਿੰਗ ਸਿਰਫ ਖਜ਼ਾਨੇ 'ਚ ਪੈਸੇ ਲਈ ਵਾਪਸ ਆ ਰਹੀ ਹੈ? ਨਹੀਂ ਜਨਾਬ, ਸਭ ਨੂੰ ਪਤਾ ਹੈ ਕਿ ਇਹ ਜ਼ਮੀਨਾਂ ਦੇ ਸੌਦੇ, ਪਲਾਟਾਂ ਦੇ ਸੌਦੇ, ਸ਼ੋਰੂਮਾਂ ਦੇ ਸੌਦੇ 70-30 ਜਾਂ 60-40 ਦੇ ਫਾਰਮੂਲੇ ਤਹਿਤ ਚੱਲਦੇ ਆ। ਇਹ 'ਚ 30% ਜਾਂ 40% ਵਾਈਟ ਹੁੰਦਾ ਹੈ, 60% 70% ਬਲੈਕ ਹੁੰਦਾ ਹੈ। ਤੇ ਜੇ ਉਹ 30% ਵਾਲਾ ਫਾਰਮੂਲਾ ਜਾਂ 40% ਵਾਲਾ ਫਾਰਮੂਲਾ ਖਜ਼ਾਨੇ 'ਚ ਹੋ ਕੇ ਲੰਘੂਗਾ ਤਾਂ 60-70% ਵਾਲਾ ਫਾਰਮੂਲਾ ਕਿਹਦੇ ਖੀਸੇ 'ਚ ਹੋ ਕੇ ਲੰਘੂਗਾ, ਕਿਹਦੀ ਜੇਬ 'ਚ ਹੋ ਕੇ ਲੰਘੂਗਾ? ਸਹੀ ਬਿਲਕੁਲ ਜੀ। ਇਹ ਉਹੀ ਨਹੀਂ ਕਿ ਕਦੇ ਸੰਜੇ ਸਿੰਘ, ਦਰਗੇਸ਼ ਪਾਠਕ ਇੱਥੇ ਬਿਠਾ ਲਏ ਹੈ, ਕਦੇ ਰਾਘਵ ਚੱਡਾ, ਸੰਦੀਪ ਪਾਠਕ ਇੱਥੇ ਦੇ ਮਾਲਕ ਬਣਾਤੇ, ਕਦੇ ਹੁਣ ਮਨੀਸ਼ ਸਿਸੋਦੀਆ, ਸਤਿੰਦਰ ਜੈਨ ਇੱਥੇ ਭੇਜਤੇ। ਅਗਲੇ ਤੁਹਾਡੇ ਤੇ ਯਕੀਨ ਨਹੀਂ ਕਰਦੇ, ਅਗਲੇ ਦਾ ਤਹਿਸੀਲਦਾਰ ਨਾਲ ਵੀ ਬੰਦੇ ਲਾਏ ਨੇ। ਸਹੀ ਹੈ, ਬਿਲਕੁਲ। ਅਗਲੇ ਨੇ ਤਾਂ ਕੱਲੇ ਦਫ਼ਤਰ ਦੇ ਵਿੱਚ ਬੰਦਾ ਬਿਠਾਇਆ, ਕੱਲੇ ਐਮਐਲਏ ਮੰਤਰੀ ਦੇ ਮਗਰ ਬੰਦਾ ਲਾਇਆ। ਬਿਲਕੁਲ। ਕਿ ਉਹ ਐਡਾ ਬੜਾ ਪ੍ਰੋਜੈਕਟ ਕਿਵੇਂ ਛੱਡ ਦੇਣ? ਉਹਨਾਂ ਲਈ ਇਹ ਨਿੱਜੀ ਤੌਰ ਤੇ ਵੀ ਔਰ ਪਾਰਟੀ ਫੰਡ ਦੇ ਤੌਰ ਤੇ ਵੀ ਉਹਨਾਂ ਦੀ ਜ਼ਰੂਰਤ ਵੀ ਬਣ ਗਿਆ, ਮਜਬੂਰੀ ਵੀ ਬਣ ਗਿਆ, ਕਿਉਂਕਿ ਪੈਸਾ ਨਹੀਂ ਹੈ। ਬਹੁਤ ਬਰਸਾਇਆ ਸੀ ਸਾਡੇ ਐਨਆਰਆਈ ਭਰਾਵਾਂ ਨੇ ਇਹਨਾਂ ਦੀ ਪੈਸਾ, ਬਹੁਤ ਆਪਣਾ ਸਾਰੀਆਂ ਮਤਲਬ ਕਿ 10 ਨੋਹਾਂ ਦੀ ਕਮਾਈ ਖੂਬ ਲੇਖੇ ਲਾਈ ਸੀ ਇਹਨਾਂ ਨੇ, ਅੱਜ ਪਛਤਾ ਰਹੇ ਨੇ ਉਹ ਵੀ। ਬਿਲਕੁਲ। ਸੋ ਇਸ ਲਈ ਹੁਣ ਇਹਨਾਂ ਨੂੰ ਕਿਤੇ ਪਾਸੇ ਜਦੋਂ ਖੈਰ ਨਹੀਂ ਪੈ ਰਹੀ, ਫਿਰ ਇਹ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਕ ਨਵਾਂ ਧੋਖਾ ਫੇਰ ਹੈ।
ਤਿਆਰੀ ਹੈ ਨਵੇਂ ਰੂਪ ਚ, ਸੋਧ ਦੇ ਰੂਪ ਚ, ਕਿ ਕਿਸਾਨਾਂ ਨੂੰ ਲਾਲਚ ਦੇ ਕੇ, ਵੱਧ ਦਿਖਾ ਕੇ ਉਹਨਾਂ ਨੂੰ, ਹੈ ਨਾ, ਕਿਉਂਕਿ ਇੱਕ ਵਾਰ ਅਸੀਂ ਜੀ ਅਗਲੇ 5 ਸਾਲ ਤੁਹਾਨੂੰ ਇਹ ਦੇਵਾਂਗੇ, 6 ਮਹੀਨੇ ਬਾਅਦ ਚੋਣਾਂ ਨੇ, 5 ਸਾਲ ਦੀ ਗਾਰੰਟੀ ਕਿਹਨੇ ਰੱਖਣੀ ਲੈ ਲਓਗੇ ਤੁਸੀਂ? ਸਹੀ ਗੱਲ। ਤੋ ਇਹ ਸਮਝਣ ਦੀ ਲੋੜ ਹੈ ਸਭ ਨੂੰ। ਪੁਰਾਣੀਆਂ ਸਰਕਾਰਾਂ ਦੇ ਸਮੇਂ ਚ ਹੱਥ ਮਾਰ ਕੇ ਦੇਖ ਲਓ ਕਿ ਪਿਛਲੀਆਂ ਸਰਕਾਰਾਂ ਦੇ ਪ੍ਰੋਜੈਕਟ ਅਗਲੀ ਸਰਕਾਰ ਕਦੇ ਹੱਥ ਨਹੀਂ ਲਾਉਂਦੀ, ਉਹਦੇ ਕਹਿੰਦੇ ਮੂੰਹ ਨਹੀਂ ਕਰਦੀ ਫਿਰ। ਸਹੀ ਹੈ। ਤੇ ਫਿਰ ਇਸ ਸਥਿਤੀ ਦੇ ਵਿੱਚ ਇਹ ਧੋਖਾ ਨਵਾਂ ਨਹੀਂ ਹੋਊਗਾ। ਸੋ ਇੱਥੇ ਹੁਣ ਜਥੇਬੰਦੀਆਂ ਦਾ ਰੋਲ, ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਰੋਲ, ਪਿੰਡਾਂ ਦੀ ਪੰਚਾਇਤਾਂ ਦਾ ਰੋਲ, ਸਮਾਜਿਕ ਜਥੇਬੰਦੀਆਂ ਦਾ ਰੋਲ, ਮੀਡੀਆ ਅਦਾਰਿਆਂ ਦਾ ਰੋਲ ਇੱਕ ਵਾਰ ਫਿਰ ਦੇਖਣ ਵਾਲਾ ਹੋਊਗਾ, ਦੇਖਿਆ ਜਾਣਾ। ਬਿਲਕੁਲ ਜੀ, ਸਹੀ ਆ। ਤੇ ਅਗਲੀ ਗੱਲ ਕਰੀਏ ਸ਼ੁਕਰਾਨਾ ਯਾਤਰਾ ਦੀ ਸ਼ਰਮਾ ਜੀ, ਇਹਦਾ ਕਹਿੰਦੇ ਸਕੇਜੂਲ ਜਾਰੀ ਹੋ ਗਿਆ ਤੇ ਉਧਰੋਂ ਜਥੇਦਾਰ ਸਾਹਿਬ ਵੀ ਔਖੇ ਆ ਜੀ। ਬਿਲਕੁਲ, ਮੁੱਖ ਮੰਤਰੀ ਭਗਵੰਤ ਮਾਨ ਹੋਰੀ ਲਗਾਤਾਰ ਗੱਲ ਕਰ ਰਹੇ ਸੀ ਕਿ ਜੀ ਕਿ ਅਸੀਂ ਜਿਹੜਾ ਬੇਅਦਬੀ ਰੋਕੂ ਕਾਨੂੰਨ ਬਣਾਇਆ, ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਐਕਟ 2026, ਉਹ ਅਜਿਹਾ ਕਾਨੂੰਨ ਬਣ ਗਿਆ ਕਿ ਸੰਗਤ ਬਾਗੋ ਬਾਗ ਹੈ ਤੇ ਕੌਮ ਦੇ ਵਿੱਚ ਖੁਸ਼ੀ ਬਹੁਤ ਹੈ। ਇਸ ਲਈ ਕਿ ਕੌਮ ਤਾਂ ਮੈਨੂੰ ਕਹਿ ਰਹੀ ਹੈ ਤੁਹਾਡਾ ਸਨਮਾਨ ਕਰਨਾ, ਪਰ ਮੈਂ ਕਿਹਾ ਨਹੀਂ ਜੀ, ਮੈਂ ਤਾਂ ਗੁਰੂ ਦਾ ਸ਼ੁਕਰਾਨਾ ਕਰਨਾ, ਇਸ ਲਈ ਮੈਂ ਸ਼ੁਕਰਾਨਾ ਯਾਤਰਾ, ਨਾ ਸ਼ੁਕਰਾਨਾ ਯਾਤਰਾ, ਪਰ ਉਹ ਇਹ ਰੋਡ ਸ਼ੋਅ ਹੈ ਜਿਹਦੇ ਲਈ ਇਹ ਮੰਨੇ ਜਾਂਦੇ ਨੇ ਜੀ। ਇਹ ਚੋਣ ਰੋਡ ਸ਼ੋਅ ਹੈ। ਮਤਲਬ ਕਾਨੂੰਨ ਨੂੰ ਲੈ ਕੇ ਤੁਸੀਂ ਅਸੀਂ ਕੀ ਚਰਚਾ ਕਰਾਂਗੇ ਜਦੋਂ ਪੰਥਕ ਧਿਰਾਂ ਦੇ ਵਿੱਚ ਦੁਵਿਧਾ ਪਈ ਹੋਈ ਹੈ। ਸਹੀ ਹੈ। ਜਦੋਂ ਪੰਥਕ ਧਿਰਾਂ ਇੱਕ ਮਤ, ਇੱਕ ਰਾਏ ਨਹੀਂ ਰੱਖ ਰਹੀਆਂ ਇਹਦੇ ਉੱਤੇ, ਤੁਸੀਂ ਉਹਨਾਂ ਧਿਰਾਂ ਦਾ ਜਸਟੀਫਾਈ ਕਰਾਓ ਜਿਨ੍ਹਾਂ ਨੂੰ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਤੁਹਾਡੇ ਤੇ ਬੜੀ ਮਿਹਰਬਾਨੀ ਕਰਤੀ। ਸਹੀ ਹੈ। ਸਮਾਣਾ ਮੋਰਚਾ ਵੱਖਰੀ ਰਾਏ ਰੱਖਦਾ ਹੈ, ਚੰਦ ਧਿਰਾਂ ਜਿਹੜੀਆਂ ਤੁਹਾਨੂੰ ਸਰੋਪਾ ਪਾ ਗਈਆਂ ਉਹ ਵੱਖਰੀ ਰਾਏ ਰੱਖਦੀਆਂ। ਐਸਜੀਪੀਸੀ ਬਾਦਲਾਂ ਦੇ ਕਹੇ ਤੇ ਤੁਰੀ ਜਾਂਦੀ ਹੈ, ਪੁੱਛੀ ਜਾਂਦੀ ਹੈ। ਜਥੇਦਾਰ ਸਾਹਿਬਾਨ ਵਿਦਵਾਨਾਂ ਦੀ ਰਾਏ ਲੈ ਕੇ ਜੀ, ਹੁਣ ਉਹ ਵਿਦਵਾਨ ਇਕੱਲੇ ਮਤਲਬ ਬਾਦਲ ਪੱਖੀ ਵਿਦਵਾਨ ਨੇ ਕਿ ਕੌਮ ਦੇ ਵਿਦਵਾਨ ਨੇ ਕਿ ਇਹ ਤੁਸੀਂ ਡਿਫਾਈਨ ਕਰਨ ਨੂੰ ਫਿਰਦੇ ਹੋ, ਤੁਸੀਂ ਸਟੇਜਾਂ ਤੋਂ ਬੋਲਣ ਲੱਗ ਪਏ, ਹੈ ਨਾ, ਕਿ ਦੇਖ ਲਓ ਜੀ ਐ ਸਾਨੂੰ ਤੰਗ ਕਰਦੇ ਨੇ, ਸਾਡਾ ਧੰਨਵਾਦ ਤਾਂ ਕੀ ਕਰਨਾ। ਸੋ ਇਹ ਸਾਰੀ ਸਥਿਤੀ ਪੰਥਕ ਧਿਰਾਂ ਚ ਟਕਰਾਅ ਵਾਲੀ ਪੈਦਾ ਹੋ ਰਹੀ ਹੈ। ਸਹੀ ਹੈ। ਉਹ ਸ਼ੁਕਰਾਨਾ ਯਾਤਰਾ ਰਾਜਨੀਤਿਕ ਰੰਗਤ ਵੀ ਲਏਗੀ ਤੇ ਉਹਦੇ ਵਿੱਚ ਟਕਰਾਅ ਦੀ ਸਥਿਤੀ ਵੀ ਬਣੇਗੀ। ਇਹ ਚਿੰਤਾਜਨਕ ਪਹਿਲੂ ਹੈ। ਤੇ ਕੀ ਆਮ ਆਦਮੀ ਪਾਰਟੀ ਤੋਂ ਲੈ ਕੇ ਭਾਜਪਾ ਹੀ ਚਾਹੁੰਦੀ ਹੈ ਕਿ ਟਕਰਾਅ ਹੋਵੇ? ਸਹੀ ਹੈ, ਬਿਲਕੁਲ। ਕੀ ਉਹਨਾਂ ਨੂੰ ਇਹ ਟਕਰਾਅ ਰਾਸ ਆਉਂਦਾ? ਕਿਉਂਕਿ ਕਈ ਨੁਕਤੇ ਨੇ ਕਿ ਜੇ ਇਸ ਮਸਲੇ ਤੇ, ਬੇਅਦਬੀ ਰੋਕੂ ਕਾਨੂੰਨ ਦੇ ਮਸਲੇ ਤੇ ਪਹਿਲਾਂ ਧਾਮੀ ਸਾਹਿਬ ਨੇ ਕਿਹਾ ਕਿ ਮੈਂ ਸਵਾਗਤ ਕਰਦਾ, ਉਹ ਆਪ ਕੀਤਾ ਸੀ ਕਿ ਸੁਖਬੀਰ ਦੇ ਕਹੇ ਤੇ ਕੀਤਾ ਸੀ? ਸਵਾਲ ਉੱਥੇ ਵੀ ਖੜਾ। ਤੇ ਜੇ ਹੁਣ ਜਥੇਦਾਰ ਸਾਹਿਬ ਬੁਲਾ ਰਹੇ, ਜਥੇਦਾਰ ਸਾਹਿਬ ਆਪ ਬੁਲਾ ਰਹੇ ਨੇ ਕਿ ਅਕਾਲੀ ਦਲ ਦੀ ਵਿਚਾਰਧਾਰਾ ਚੋਂ ਬੁਲਾ ਰਹੇ ਨੇ ਇਹਨਾਂ ਨੂੰ? ਸਵਾਲ ਇਹ ਵੀ ਖੜਾ। ਤੇ ਅਕਾਲੀ ਦਲ ਦੀ ਆਪਣੀ ਵਿਚਾਰਧਾਰਾ ਕੀ ਹੈ? ਸੁਖਬੀਰ ਬਾਦਲ ਦਾ ਆਪਣਾ ਸਟੈਂਡ ਕੀ ਹੈ? ਅੱਜ ਤੱਕ ਨਹੀਂ ਕਿਸੇ ਨੂੰ ਪਤਾ ਲੱਗ ਰਿਹਾ। ਇਹਦੇ ਤੇ ਤਾਂ ਛੱਡੋ, 5 ਸੂਬਿਆਂ ਦੀਆਂ ਚੋਣਾਂ, ਪੱਛਮੀ ਬੰਗਾਲ ਦੇ ਨਤੀਜੇ, ਉੱਥੇ ਕੀ ਧੱਕਾ, ਕੀ ਵਧੀਕੀ ਤੁਸੀਂ ਬੀਜੇਪੀ ਨੂੰ ਵਧਾਈ ਦੇਣੀ ਹੈ ਕਿ ਮਮਤਾ ਦੇ ਧੱਕੇ ਦੀ ਗੱਲ ਕਰਨੀ ਹੈ? ਕਿਸੇ ਪਾਸੇ ਨਹੀਂ। ਕਿੱਥੇ ਅਕਾਲੀ ਦਲ? ਉਹ ਕਹਿੰਦਾ ਹਮੇ ਖੇਤਰੀ ਪਾਰਟੀਆਂ ਜੀ, ਸਾਨੂੰ ਲਿਆਓ ਜੀ। ਹਿਸਾਬ ਕਰੋ ਫਿਰ ਖੇਤਰੀ ਵਾਲੇ ਖੜੇ। ਮੈਂ ਤਾਂ ਵਾਰਸ ਪੰਜਾਬ ਦੇ ਨਹੀਂ ਲੱਭੇ ਕਿਤੇ ਇਸ ਮਸਲੇ ਦੇ ਉੱਤੇ ਕਿ ਚਾਰਜਰੀ ਕਰਦੇ ਹੋ, ਕਿਆ ਧੱਕਾ ਹੋ ਗਿਆ। ਮੈਨੂੰ ਤਾਂ ਨਵੀਂ ਬਣੀ ਜਿਹੜੀ ਅਕਾਲੀ ਦਲ ਸੀਗਾ, ਹੈ ਨਾ, ਉਹਨਾਂ ਸਰਜੀਤ, ਉਹਦਾ ਨਹੀਂ ਕਿਤੇ ਕੁਝ ਲੱਭਿਆ। ਮਤਲਬ ਕਿ ਕਿਤੇ ਕਹਿ ਜਾਣੋ ਕਿ ਹਾਂ ਜੀ ਆਹ 5 ਸੂਬਿਆਂ ਦੇ ਚੋਣਾਂ ਦੇ ਮਾਮਲੇ 'ਚ ਸੂਬਿਆਂ ਨਾਲ ਧੱਕਾ ਹੋ ਰਿਹਾ, ਕੰਮ ਸਾਡੇ ਨਾਲ ਵੀ ਹੋਊਗਾ। ਉਹ ਚੁੱਪ ਕਿਉਂ ਨੇ? ਸਹੀ ਹੈ, ਬਿਲਕੁਲ। ਪਰ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਇਸੇ ਬੇਅਦਬੀ ਰੋਕੂ ਕਾਨੂੰਨ ਦੇ ਹਵਾਲੇ ਨਾਲ 8 ਮਈ ਨੂੰ ਸਪੀਕਰ ਸਾਹਿਬ ਨੂੰ ਤਲਬ ਕੀਤਾ ਹੋਇਆ। ਠੀਕ ਹੈ ਜੀ। ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਤਾਂ ਯਾਤਰਾ ਕੱਢਣ ਜਾ ਰਹੇ ਹਾਂ ਜੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਹੁੰਦਿਆਂ ਰਸਤੇ 'ਚ ਭਗਤ ਸਿੰਘ ਦੇ ਉੱਥੇ ਵੀ ਜਾਵਾਂਗੇ। ਫਿਰ ਅਸੀਂ ਜੀ ਮਤਲਬ ਕਿ ਦਮਦਮਾ ਸਾਹਿਬ ਜਾਵਾਂਗੇ, ਫਿਰ ਮਸਤੂਆਣਾ ਜਾਵਾਂਗੇ, ਹੈ ਨਾ, ਫਿਰ ਦੁਖਨਿਵਾਰਨ ਸਾਹਿਬ ਆਵਾਂਗੇ, ਫਿਰ ਫਤਿਹਗੜ੍ਹ ਸਾਹਿਬ ਆਵਾਂਗੇ। ਇੰਜ ਬੜਾ, ਕਦੇ ਸੰਗਰੂਰ ਰੁਕਾਂਗੇ, ਕਦੇ ਜਲੰਧਰ ਰੁਕਾਂਗੇ, ਹੈ ਨਾ, ਏਦਾਂ ਜਾਵਾਂਗੇ। 9 ਤਰੀਕ ਤੱਕ ਇਹ ਚੱਲਣੀ ਹੈ। ਹੁਣ ਜਥੇਦਾਰ ਸਾਹਿਬ ਇਹਦਾ ਮਤਲਬ ਇਸ ਕਾਨੂੰਨ ਦੇ ਅਜੇ ਹੱਕ 'ਚ ਨਹੀਂ ਹੈਗੇ ਤੇ ਕੀ ਉਹ ਅਜਿਹੀ ਹਦਾਇਤ ਕਰ ਸਕਦੇ ਨੇ ਕਿ ਇਹ ਯਾਤਰਾ ਨਹੀਂ ਨਿਕਲਣੀ ਚਾਹੀਦੀ? ਕੀ ਉਹ ਸ਼ੁਰੂ ਹੋਣ ਤੋਂ ਪਹਿਲਾਂ ਰੋਕ ਸਕਦੇ ਨੇ? ਜੀ ਸਹੀ ਹੈ। ਪਰ ਕਿਸੇ ਨੂੰ ਗੁਰੂ ਘਰ ਜਾਣ ਤੋਂ ਕਿਵੇਂ ਰੋਕਿਆ ਜਾ ਸਕਦਾ ਜੀ? ਅਗਲਾ ਤਾਂ ਕਹੂਗਾ ਕਿ ਮੈਂ ਤਾਂ ਗੁਰੂ ਘਰ ਮੱਥਾ ਟੇਕਣ ਚੱਲਿਆ, ਕੇਸਗੜ੍ਹ ਸਾਹਿਬ, ਦਰਬਾਰ ਸਾਹਿਬ, ਦਮਦਮਾ ਸਾਹਿਬ, ਮੈਂ ਤਾਂ ਮੱਥੇ ਟੇਕਣ ਚੱਲਿਆ ਜੀ। ਉਹਦੇ ਲਈ ਕਿਵੇਂ ਰੋਕਿਆ ਜਾਊਗਾ? ਕੀ ਰਸਤੇ ਦੇ ਵਿੱਚ ਕੋਈ ਅਕਾਲੀ ਦਲ ਬਾਦਲ ਤੇ ਵਿਰੋਧ ਕਰਨ ਲਈ ਝੰਡੇ ਲੈ ਕੇ ਖੜ ਜਾਊਗਾ? ਜੀ ਸਹੀ ਹੈ। ਫਿਰ ਉਹ ਤੋਂ ਇਹਦੇ ਰੇਟਾ ਸਿਰਜਿਆ ਜਾਊਗਾ, ਦੇਖੋ ਜੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਉਹ ਵੀ ਨਹੀਂ ਚਾਹੁੰਦੇ। ਮਤਲਬ ਇਹ ਦੁਵਿਧਾ ਜਿਹੜੀ ਪੈਦਾ,
ਉਸ ਚੀਜ਼ ਨੇ ਕਈ ਸ਼ੰਕੇ ਸ਼ੋਭੇ ਪੈਦਾ ਕੀਤੇ ਨੇ। ਇਹਦਾ ਮਤਲਬ ਇਹ ਹੈ ਕਿ 2027 ਦੀ ਚੋਣ ਪੰਜਾਬ ਦੇ ਮੁੱਦਿਆਂ ਤੇ ਨਹੀਂ, ਸਾਡੀਆਂ ਭਾਵਨਾਵਾਂ ਨਾਲ ਖੇਲ ਕੇ ਹੋਏਗੀ, ਇਹ ਦੇਖਣਾ ਨਹੀਂ। ਜੀ ਸਹੀ ਹੈ, ਬਿਲਕੁਲ। ਜਦੋਂ ਤੁਸੀਂ ਉਹ ਗੱਲ ਕਰ ਰਹੇ ਸੀ ਨਾ ਵੀ ਖੇਤਰੀ ਪਾਰਟੀਆਂ ਤਾਂ ਕਹਿਣਾ ਹੀ ਸੌਖਾ, ਖੇਤਰੀ ਪਾਰਟੀਆਂ ਵਾਲੇ ਬੋਲ ਤਾਂ ਰਹੇ ਨਹੀਂ, ਗੱਲ ਕੋਈ ਕਰ ਨਹੀਂ ਰਹੇ ਸ਼ਰਮਾ ਜੀ। ਕਾਂਗਰਸੀ ਕਿੰਨੇ ਕੁ ਬੋਲੇ ਆ? ਕਾਂਗਰਸ ਦੀ ਤਾਂ ਮੇਨ ਵਿਰੋਧੀ ਧਿਰ ਉਹ ਤਾਂ ਆਪਣੇ ਨੂੰ ਖੇਤਰੀ ਪਾਰਟੀ ਮੰਨਦੇ ਨਹੀਂ ਨਾ, ਉਹ ਤਾਂ ਹੈ ਹੀ ਰਾਸ਼ਟਰੀ ਪਾਰਟੀ, ਤੇ ਉਹ ਤਾਂ ਬੀਜੇਪੀ ਦੇ ਮਤਲਬ ਇੱਕ ਤਰੀਕੇ ਨਾਲ ਜਿਹੜੇ ਬੀਜੇਪੀ ਰਾਹ ਪਈ ਹੈ ਉਹ ਆਪ ਹੀ ਉਹਨਾਂ ਨੂੰ ਉਸ ਮੁੱਦਿਆਂ ਤੇ ਜਿੱਥੇ ਲੈ ਕੇ ਖੜਾਉਂਦੀ ਉੱਥੇ ਬਸ ਕੇ ਰਹਿ ਜਾਂਦੇ ਨੇ। ਉਹਨਾਂ ਕੋਲ ਤਾਂ ਆਪਣੀ ਕੋਈ ਸਮਝ ਨਹੀਂ ਰਹੀ। ਤੇ ਖੇਤਰੀ ਪਾਰਟੀ ਕਹਿਣ ਨਾਲ ਥੋੜ੍ਹਾ ਹੁੰਦੀ ਹੈ, ਖੇਤਰੀ ਪਾਰਟੀਆਂ ਵਰਗੀ ਗੱਲ ਤਾਂ ਕਰਦੀ ਹੋਵੇ ਫੇਰ ਹੀ ਖੇਤਰੀ ਪਾਰਟੀ ਹੈ ਨਾ। ਅਗਲੀ ਗੱਲ ਕਰੀਏ SIR ਦੀ, ਜਿਹੜੀ ਕਿ ਪਹਿਲੇ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਆ, ਵੋਟਰਾਂ ਨਾਲੋਂ ਵੀ ਵੱਡਾ ਰੋਲ ਨਿਭਾ ਗਈ ਕਹਿੰਦੇ ਤਾਂ। ਪ੍ਰਵੀਨ ਜੀ, ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਕਿ 51,000 ਵੋਟਾਂ ਮਮਤਾ ਬੈਨਰਜੀ ਦੇ ਵਿਧਾਨ ਸਭਾ ਹਲਕੇ ਚੋਂ ਕੱਟੀਆਂ ਜਾਂਦੀਆਂ ਜੀ ਤੇ ਉਹ 15,000 ਵੋਟਾਂ ਨਾਲ ਹਾਰਦੀ ਹੈ। ਇਹਦੇ ਕੀ ਅਰਥ ਨੇ? ਉਹਦੇ ਇੱਕ ਵਰਤਾਰਾ ਨਹੀਂ ਜੀ। ਰਿਪੋਰਟ ਇਹ ਦੱਸਦੀ ਆ ਕਿ 45 ਵਿਧਾਨ ਸਭਾ ਹਲਕੇ ਅਜਿਹੇ ਸੀ ਜਿੱਥੇ 2021 ਦੇ ਹਾਰ ਦਾ ਜਿਹੜਾ ਮਾਰਜਨ ਸੀ, 2021 ਦੇ ਵਿੱਚ ਜਿਹੜੇ ਉਮੀਦਵਾਰ ਜਿੱਤੇ ਹਾਰੇ ਸੀ ਉਹਨਾਂ ਦਾ ਜੋ ਹਾਰ ਦਾ ਅੰਤਰ ਸੀ ਉਹਦੇ ਨਾਲੋਂ ਵੱਧ ਵੋਟਾਂ ਕੱਟੀਆਂ ਗਈਆਂ ਨਾ 45 ਵਿਧਾਨ ਸਭਾ ਹਲਕਿਆਂ 'ਚ। ਪੱਛਮੀ ਬੰਗਾਲ ਦੀ ਮੈਂ ਗੱਲ ਕਰ ਰਿਹਾ ਜੀ। ਉਹਨਾਂ 45 ਚੋਂ ਜਦੋਂ ਉਹਨੇ ਮਾਰਜਨ ਵਾਲੀ ਵੋਟ ਉਹਦੇ ਨਾਲੋਂ ਵੱਧ ਵੋਟ ਕੱਟੀ ਗਈ ਤਾਂ ਉਹਨਾਂ 45 ਚੋਂ 48 ਸੀਟਾਂ ਦੇ ਉੱਤੇ ਬੀਜੇਪੀ ਜਿੱਤੀ ਹੈ। ਠੀਕ ਹੈ। ਫਿਰ SIR ਦਾ ਰੋਲ ਨਹੀਂ ਤਾਂ ਹੋਰ ਕੀ ਹੈ। 91 ਲੱਖ ਵੋਟਰਾਂ ਦੇ ਨਾਮ SIR ਦੇ ਦਾਇਰੇ 'ਚ ਆਏ ਸੀ ਜੀ। ਅੱਛਾ, 91 ਲੱਖ। 91 ਲੱਖ ਦੇ ਹਵਾਲੇ ਨਾਲ ਪਹਿਲੇ ਗੇੜ ਦੇ ਵਿੱਚ 64 ਲੱਖ, ਦੂਜੇ ਗੇੜ ਦੇ ਵਿੱਚ 27 ਲੱਖ ਜੀ। ਤੇ ਇੰਜ ਇਹ ਵੋਟਰ ਜਦੋਂ ਕੱਟੇ ਗਏ ਤਾਂ ਵੋਟਰ ਰਹਿ ਗਏ ਜੀ 6.75 ਕਰੋੜ। ਪਹਿਲਾਂ ਕਿੰਨੇ ਸੀ? 7 ਕਰੋੜ 66 ਲੱਖ ਜੀ। ਸਹੀ। 7 ਕਰੋੜ 66 ਲੱਖ ਵੋਟਰਾਂ ਦੇ ਵਿੱਚੋਂ ਕੱਟ ਕਟਾ ਕੇ 6 ਕਰੋੜ 75 ਲੱਖ, ਲਗਭਗ 1 ਕਰੋੜ ਵੋਟਰ ਹਟਾਤਾ। ਤੇ ਜੇ ਇੰਨੇ ਗਲਤ ਵੋਟਰ ਬਣੇ ਹੋਏ ਸੀ ਤਾਂ ਫਿਰ ਪਿਛਲੀਆਂ ਸਾਰੀਆਂ ਚੋਣਾਂ ਗਲਤ ਹੁੰਦੀਆਂ ਰਹੀਆਂ। ਫਿਰ ਤਾਂ ਸਵਾਲ ਤਾਂ ਫਿਰ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਪੂਰੀ ਦੇਸ਼ ਦਾ ਸਵਾਲ ਖੜਾ ਫਿਰ ਤਾਂ। ਪਰ ਉਹਦੇ ਤੇ ਆਪਾਂ ਆਉਣਾ ਨਹੀਂਗਾ, ਉਹਦੀ ਚਰਚਾ ਕਰਨੀ ਨਹੀਂ। ਹੁਣ ਇੱਥੇ ਸਵਾਲ ਖੜਾ ਹੈ ਕਿ ਕਹਿੰਦੇ ਜੀ ਚੋਣ ਕਮਿਸ਼ਨ ਭੁਗਤ ਰਿਹਾ, ਬੀਬੀ ਅੜ ਗਈ ਕਿ ਮੈਂ ਤਾਂ ਅਸਤੀਫਾ ਵੀ ਨਹੀਂ ਦਿੰਦੀ। ਹੁਣ ਦੁਵਿਧਾ ਪੈਦਾ ਹੋਊਗੀ ਕਿ ਰਾਸ਼ਟਰਪਤੀ ਰਾਜ ਲਾਉਣਾ ਪਊਗਾ ਕਿ ਨਹੀਂ, ਕੀ ਕਰਨਾ ਪਊਗਾ ਉੱਥੇ, ਹੈ ਨਾ। ਉਹ ਤਾਂ ਕਹਿੰਦੀ 100 ਸੀਟਾਂ ਲੁੱਟੀਆਂ ਨੇ, ਪਰ ਆਪਾਂ 45 ਦਾ ਅੰਕੜਾ ਤਾਂ ਸਾਡੇ ਸਾਹਮਣੇ ਹੈ ਜਿਹੜਾ ਉਦਾਹਰਨ ਪੈਦਾ ਕਰ ਰਿਹਾ ਕਿ ਸਵਾਲ ਹੈਗਾ ਹੈ। ਸਹੀ ਹੈ। ਹੁਣ ਇਹਦੇ ਵਿੱਚੋਂ ਇੱਕ ਨੁਕਤਾ ਹੋਰ ਹੈ ਸਮਝਣ ਨਾਲ ਕਿ ਏਜੰਸੀਆਂ ਨੇ, ਸਰਕਾਰ ਨੇ, ਮਸ਼ੀਨਰੀ ਨੇ, ਹੈ ਨਾ, ਜੋ ਧਰਮ ਦੀ ਜਾਤ ਦੀ ਵੰਡ ਨੇ, ਠੀਕ ਹੈ, ਉੱਥੇ ਜਾਤ ਨਹੀਂ ਆ, ਧਰਮ ਵਾਲਾ ਮਸਲਾ ਜ਼ਿਆਦਾ ਵੱਡਾ ਉੱਥੇ, ਹਿੰਦੂ ਮੁਸਲਮਾਨ ਵਾਲਾ। ਸੋ ਉਸ ਤਰੀਕੇ ਕਾਰਨ ਨੂੰ ਹਵਾ ਦਿੱਤੀ ਉੱਥੇ। ਪਰ ਅਦਾਲਤਾਂ ਦੀ ਪ੍ਰਕਿਰਿਆ ਤੇ ਵੀ ਸਵਾਲ ਖੜਾ, ਉਹ ਵੀ SIR ਦੇ ਹਵਾਲੇ ਨਾਲ। ਸਹੀ ਹੈ, ਬਿਲਕੁਲ। ਪ੍ਰਵੀਨ ਜੀ, ਮੇਰੇ ਕੋਲ ਅੰਕੜੇ ਪਏ ਨੇ। 34 ਲੱਖ ਵੋਟਰਾਂ ਦਾ ਭਵਿੱਖ ਕਹਿੰਦੇ ਅਦਾਲਤੀ ਪ੍ਰਕਿਰਿਆ 'ਚ ਲਟਕ ਰਿਹਾ SIR ਦੇ ਮਾਮਲੇ 'ਚ। ਇਹ ਪੱਛਮੀ ਬੰਗਾਲ ਦੇ ਹਵਾਲੇ ਨਾਲ ਗੱਲ ਹੈ। ਉਹ ਚੋਂ 27.8 ਲੱਖ ਲੋਕਾਂ ਤੋਂ ਵੱਧ ਅਜਿਹੇ ਨੇ ਜਿਨ੍ਹਾਂ ਦੇ ਕੋਲ ਜ਼ਰੂਰੀ ਦਸਤਾਵੇਜ਼ ਹੈਗੇ ਸੀ ਪਰ ਤਾਂ ਵੀ ਉਹਨਾਂ ਦੀ ਵੋਟ ਬਹਾਲ ਨਹੀਂ ਹੋ ਸਕੀ। ਸਹੀ ਹੈ। 27 ਲੱਖ ਤੋਂ ਵੱਧ ਲੋਕ ਉਹ ਨੇ, ਮਤਲਬ ਮੰਨ ਲਓ ਕਿਸੇ ਦੀ ਮੋਹਰ ਨਹੀਂ ਲੱਗੀ, ਕਿਸੇ ਦਾ ਕਾਗਜ਼ ਨਹੀਂ ਦਾਖਲ ਹੋਇਆ, ਹੈ ਨਾ, ਕਿਸੇ ਦੇ ਸੈਲਫ ਸਾਈਨ ਨਹੀਂ ਹੋਏ, ਹੈ ਨਾ, ਕੋਈ ਕਾਗਜ਼ ਸਮੇਂ ਸਿਰ ਨਹੀਂ ਲਿਆ ਸਕਿਆ, ਜੋ ਵੀ ਹੋਵੇ ਦਸਤਾਵੇਜ਼ ਪੂਰਨ ਨੇ ਉਹਨਾਂ ਕੋਲ 27 ਲੱਖ ਲੋਕਾਂ ਕੋਲ ਜੀ। ਸਹੀ ਹੈ। ਪਰ ਉਹਨਾਂ ਦੀ ਵੋਟ ਪ੍ਰਕਿਰਿਆ ਬਹਾਲ ਨਹੀਂ ਹੋ ਸਕੀ ਕਿਉਂਕਿ ਅਦਾਲਤੀ ਪ੍ਰਕਿਰਿਆ 'ਚ ਮਾਮਲਾ ਚਲਾ ਗਿਆ ਤੇ 19 ਟ੍ਰਿਬਿਊਨਲ ਬਣਾਤੇ ਉਹਨਾਂ ਨੇ। 19 ਟ੍ਰਿਬਿਊਨਲ ਦੇ ਵਿੱਚੋਂ ਕੱਛੂ ਦੀ ਚਾਲ ਕੰਮ ਤੁਰਿਆ ਜੀ। 27 ਲੱਖ ਦੇ ਕਰੀਬ ਇਹ ਉਹ ਲੋਕ ਜਿਨ੍ਹਾਂ ਕੋਲ ਦਸਤਾਵੇਜ਼ ਸੀ, ਕੁੱਲ 34 ਲੱਖ ਦੇ ਕਰੀਬ ਜਿਹੜੇ ਅਦਾਲਤੀ ਪ੍ਰਕਿਰਿਆ ਸੀ। ਇਹਨਾਂ ਚੋਂ ਪਹਿਲੇ ਗੇੜ ਦੇ ਵਿੱਚ ਜਦੋਂ ਵੋਟਾਂ ਪਈਆਂ ਤਾਂ ਪਹਿਲੇ ਗੇੜ ਦੀਆਂ ਵੋਟਾਂ ਪੈਣ ਤੋਂ 2 ਦਿਨ ਪਹਿਲਾਂ 657 ਕੇਸਾਂ ਦੀ ਸੁਣਵਾਈ ਸਿਰੇ ਹੋਈ, ਨਿਬੜ ਗਈ ਤੇ ਉਹਦੇ ਵਿੱਚੋਂ 139 ਲੋਕਾਂ ਨੂੰ ਵੋਟ ਪਾਉਣ ਦਾ ਹੱਕ ਮਿਲ ਗਿਆ। 657 ਵੱਡੀ ਪ੍ਰਾਪਤੀ ਹੈ। 34 ਲੱਖ ਜਾਂ ਕੁੱਲ ਆਪਾਂ ਗੱਲ ਕਰ ਰਹੇ ਹਾਂ 90-91 ਲੱਖ, ਹੈ ਨਾ। ਤੇ ਆਪਾਂ 34 ਲੱਖ ਦੇ ਹਿਸਾਬ ਨਾਲ ਵੀ ਗੱਲ ਕਰ ਲਈਏ, ਆਪਾਂ 27 ਲੱਖ ਦੇ ਹਿਸਾਬ ਨਾਲ ਵੀ ਗੱਲ ਕਰ ਲਈਏ ਕਿ ਦਸਤਾਵੇਜ਼ ਵਾਲਿਆਂ ਦੀ ਸੁਣਵਾਈ ਹੋਈ ਹੋਣੀ ਪਹਿਲਾਂ ਕਿ ਤੁਹਾਡੇ ਕੋਲ ਹੈਗੇ ਡਾਕੂਮੈਂਟ, ਤੇ ਉਹਨਾਂ 'ਚ ਵੋਟ ਪਾਉਣ ਦਾ ਅਧਿਕਾਰ ਕਿੰਨਿਆਂ ਨੂੰ ਮਿਲਿਆ? 139। ਫਿਰ
ਦੂਜੇ ਗੇੜ ਦੀਆਂ ਵੋਟਾਂ ਪੈਣੀਆਂ ਸੀ, ਉਹ ਤੋਂ ਪਹਿਲਾਂ ਫੇਰ ਇਹ ਪ੍ਰਕਿਰਿਆ ਚੱਲੀ ਜੀ। ਹੁਣ ਦੂਜੀ ਵਾਰ 1,468 ਲਗਭਗ 1500 ਲੋਕ ਜੀ ਜੀ ਤੇ 1500 ਉਹ ਤੇ 150 ਦੇ ਗੇੜ ਚ 139 ਉਹ। ਤੁਸੀਂ ਹਿਸਾਬ ਲਾ ਲਓ ਕਿ ਜੀ 1650 ਬੰਦਿਆਂ ਨੂੰ 27 ਲੱਖ ਦੇ ਵਿੱਚੋਂ ਵੋਟਾਂ ਬਹਾਲ ਹੋਈਆਂ ਉਹਨਾਂ ਦੀਆਂ। ਜੇ ਅਦਾਲਤ ਇਹ ਕਹੇ ਵੋਟਰ ਨੂੰ ਕਿ ਕੋਈ ਗੱਲ ਨਹੀਂ, ਫਿਰ ਕੀ ਫਰਕ ਪੈ ਜਾਊਗਾ ਜੇ ਤੇਰੀ ਇਸ ਵਾਰ ਵੋਟ ਨਾ ਪਈ, ਅਗਲੀ ਵਾਰ ਬਣ ਜੂ, ਤਾਂ ਕਿਹੜਾ ਲੋਕਤੰਤਰ ਹੈ ਇਹ? ਵੋਟ ਦਾ ਅਧਿਕਾਰ ਤਾਂ ਉਹਨੂੰ ਬਣਾਉਂਦਾ, ਇਸ ਦੀ ਤਾਕਤ ਦਿੰਦਾ ਕਿ ਤੂੰ ਚੁਣਨਾ ਆਪਣਾ ਨੁਮਾਇੰਦਾ। ਸੋ ਜਦੋਂ ਉਹੀ ਖੋਹ ਲਿਆ ਉਹ ਤੋਂ, ਫਿਰ ਕਾਹਦਾ ਨਾਗਰਿਕ ਤੇ ਕਾਹਦਾ ਕੀ? ਸਹੀ ਹੈ। ਸੋ ਇਸ ਲਈ SIR ਦਾ ਰੋਲ ਕਿੱਡਾ ਵੱਡਾ ਰਿਹਾ ਉਹ ਇਸ ਗੱਲ ਦੇ ਵਿੱਚ ਸਾਹਮਣੇ ਆ ਕਿ ਇਹ ਹੁਣ 19 ਪਤਾ ਨਹੀਂ ਕਦੋਂ ਤੱਕ ਚੱਲਣਗੇ, ਕਦੋਂ ਕੰਮ ਕਰਨਗੇ, ਕਦੋਂ ਕਿ ਨਹੀਂ, ਪਰ ਕੰਮ ਤਾਂ ਹੋ ਗਿਆ, ਪਹਿਲਾਂ ਤਾਂ ਹੋ ਗਿਆ ਨਾ। ਸਹੀ ਹੈ, ਬਿਲਕੁਲ। ਇਹ ਅੰਕੜਿਆਂ ਨੂੰ ਸਮਝਣਾ ਕਿਉਂ ਜ਼ਰੂਰੀ ਹੈ? ਉਹ ਇਸ ਲਈ ਜ਼ਰੂਰੀ ਆ ਕਿ ਬੇਸ਼ੱਕ ਉੱਥੇ ਹੁਣ ਆਪਾਂ ਤਾਮਿਲਨਾਡੂ ਚ ਗੱਲ ਕਰਦੇ ਹਾਂ ਜੀ ਕਿ ਉੱਥੇ ਸਟਾਲਿਨ ਵੀ ਹਾਰਿਆ, ਉਹ ਵੀ ਆਪਣੀ ਸੀਟ ਤੋਂ ਉਸੇ ਪਹਿਲੂ ਦੇ ਹਵਾਲੇ ਨਾਲ ਸਮਝ ਲਓ ਕਿ ਉੱਥੇ ਉਹਦਾ ਉਹਨਾਂ ਫਰਕ ਸੀ। ਉਮੀਦ ਕਰਦੇ ਹਾਂ ਕਿ ਨਵਾਂ ਮੁੰਡਾ ਜਿਹਨੇ ਮਤਲਬ ਕਿ ਤਾਮਿਲਨਾਡੂ ਦੇ ਹਵਾਲੇ ਨਾਲ, ਉੱਥੇ ਦੇ ਵਿਰਸੇ ਦੇ ਹਵਾਲੇ ਨਾਲ ਚੋਣ ਲੜੀ ਤੇ ਲੋਕਾਂ ਨੂੰ ਫਤਵਾ ਦਿੱਤਾ, ਉਹ ਕੇਂਦਰ ਮੂਹਰੇ ਖੜੂਗਾ। ਪਰ ਕੇਂਦਰ ਮੂਹਰੇ ਖੜਨ ਵਾਲੇ 2 ਲੀਡਰ ਤਾਂ ਤੁਰ ਗਏ ਜੀ, ਚਾਹੇ ਸਟਾਲਿਨ ਸੀ ਤੇ ਚਾਹੇ ਮਮਤਾ ਬੈਨਰਜੀ ਸੀ। ਸਹੀ ਹੈ, ਉਹ ਤਾਂ ਤੁਰ ਗਏ। ਸਾਡੇ ਵਾਲੇ ਤਾਂ ਉਹਨੇ ਖੜਨ ਜੋਗੇ ਵੀ, ਸਾਡੇ ਵਾਲੇ ਤਾਂ ਲੰਮੇ ਪੈਂਦੇ ਨੇ ਜਾ ਕੇ, ਨਿਡੌਤ ਕਰਦੇ ਨੇ। ਕੋਈ ਧਿਰ ਦਾ ਹੋਵੇ, ਮੈਂ ਨਹੀਂ ਕਹਿੰਦਾ ਕਿ ਸੱਤਾਧਾਰੀ ਧਿਰੇ, ਸਾਰੀਆਂ ਧਿਰਾਂ, ਬਿਲਕੁਲ, ਚਾਹੇ ਵਿਰੋਧੀ ਕਾਂਗਰਸੀ ਵਾਲੇ, ਪ੍ਰਤਾਪ ਸਿੰਘ ਬਾਜਵਾ, ਸਭ ਇੱਕੋ ਪਾਰਟੀ ਆਏ, ਸਾਰੇ ਦਿਸਦੇ ਨੇ ਉੱਥੇ ਜਾ ਕੇ। ਤੇ ਫਿਰ ਜਦੋਂ SIR ਪੰਜਾਬ ਚ ਆਈ, ਇਹਨਾਂ ਚ ਤਾਂ ਇੰਨਾ ਵੀ ਦਮ ਨਹੀਂ ਹੋਣਾ ਕਿ ਬੋਲਣ ਜਿੰਨਾ ਮਮਤਾ ਜਾਂ ਸਟਾਲਿਨ ਬੋਲਤਾ ਲੈ, ਇਹ ਤਾਂ ਉਹਨੇ ਵੀ ਖੜਨ ਜੋਗੇ ਨਹੀਂ। SIR ਪੰਜਾਬ ਚ ਆਉਣੀ ਹੈ, ਇਹਦੀ ਵੀ ਤਿਆਰੀ ਰੱਖਿਓ ਜੀ। ਸਹੀ ਹੈ, ਬਿਲਕੁਲ। ਅਗਲੀ ਗੱਲ ਕਰੀਏ ਇੱਕ ਦੇਸ਼ ਇੱਕ ਚੋਣ ਦੀ, ਕਹਿੰਦੇ ਇਹ ਫਾਰਮੂਲਾ ਹੁਣ ਲਾਗੂ ਹੋਣ ਜਾ ਰਿਹਾ ਜੀ। ਪ੍ਰਵੀਨ ਜੀ ਜੇ ਹੁਣ ਵੀ ਨਾ ਲਾਗੂ ਕਰਨ, ਫਿਰ ਅਗਲੇ ਕਦੋਂ ਲਾਗੂ ਕਰਨ? ਹੁਣ ਤਾਂ ਸਾਰਾ ਕੁਝ ਟੌਪ ਤੇ ਉਹਨਾਂ ਦਾ। ਦੇਖੋ ਨਾ, ਇੱਕ ਕੱਲ ਗਿਆ ਲੀਡਰ ਰਾਸ਼ਟਰਪਤੀ ਭਵਨ ਦੇ ਬਾਹਰ ਖੜ ਕੇ ਕਹਿੰਦਾ ਕਿ 21 ਸੂਬਿਆਂ ਦੀ ਪੁਲਿਸ ਹੈ ਸਾਡੇ ਕੋਲੇ, ਫਿਲਮੀ ਸਟਾਈਲ ਡਾਇਲੌਗ ਨੇ। ਸਹੀ ਹੈ, ਬਿਲਕੁਲ। ਤੇ ਜੇ ਉਹ ਰਾਘਵ ਚੱਡਾ ਜਿਹੜਾ 3 ਚ ਨਾ 13 ਚ ਜੇ BJP ਚ ਕੋਈ ਦਮ ਭਰਦਾ, ਤਾਂ ਉੱਪਰ ਵਾਲਿਆਂ ਦਾ ਦਿਮਾਗ ਕਿੱਥੇ ਤੱਕ ਗੱਲ ਕਰਦਾ? ਇਹ ਗੱਲ ਆਈ ਕਿੱਥੋਂ ਹੋਣੀ ਉਹਦੇ ਦਿਮਾਗ ਚ? ਜੀ ਜੀ, ਸਹੀ ਹੈ। ਕਿਸੇ ਨਾ ਕਿਸੇ ਬੈਠਕ ਚ, ਕਿਸੇ ਨਾ ਕਿਸੇ ਉਹਦੇ ਵਿੱਚ ਕਿਤੇ ਉਹਨੇ ਸੁਣਿਆ ਹੋਣਾ ਨਾ ਨੁਕਤਾ, ਉਹਦੇ ਖਾਨੇ ਪਾਈ ਹੋਣੀ ਨਾ ਕੋਈ ਗੱਲ, ਤਾਂ ਹੀ ਉਹਦਾ ਦਿਮਾਗ ਇਸ ਗੱਲ ਤੇ ਬੋਲਿਆ। ਸੋ ਮੈਂ ਅੰਕੜੇ ਦੇਖ ਰਿਹਾ ਸੀ, BJP ਇਸ ਤਰੀਕੇ ਕਾਰਨ ਨਾਲ ਮੀਡੀਆ ਅਦਾਰਿਆਂ ਚ ਪੇਸ਼ ਕਰਾ ਰਹੀ ਆ, ਕਿਉਂਕਿ ਪੇਸ਼ ਕਿਵੇਂ ਹੁੰਦਾ ਤੁਸੀਂ ਇਹ ਸਮਝਿਓ। ਪੱਛਮੀ ਬੰਗਾਲ ਚ BJP ਜਿੱਤੀ, ਸਾਰੇ ਮੀਡੀਆ ਅਦਾਰਿਆਂ ਨੇ, ਟੀਵੀਆਂ ਨੇ ਲਿਖਿਆ BJP ਜਿੱਤੀ ਜੀ ਜੀ, ਠੀਕ ਹੈ। ਕੇਰਲਾ ਦੇ ਵਿੱਚ ਕਾਂਗਰਸ ਪਲੱਸ ਉਹਦੀਆਂ ਧਿਰਾਂ ਜਿੱਤੀਆਂ, ਕਿਤੇ ਨਹੀਂ ਇੱਕ ਵਾਰ ਵੀ ਕਿਸੇ ਅਦਾਰੇ ਨੇ ਲਿਖਿਆ ਕਿ ਕਾਂਗਰਸ ਜਿੱਤੀ। ਨਾ ਨਾ, ਬਿਲਕੁਲ ਨਹੀਂ। ਮਤਲਬ ਨਾਮ ਨਹੀਂ ਛਾਪਣਾ, ਇਹ ਤਰੀਕਾ ਹੁੰਦਾ ਇੱਕ ਕਿ ਕੀ ਛਾਪਣਾ ਕੀ ਨਹੀਂ। ਸੋ ਇਸ ਲਈ ਮੀਡੀਆ ਅਦਾਰਿਆਂ ਨੂੰ ਇੱਕ ਰਿਪੋਰਟ ਪਬਲਿਸ਼ ਕਰਵਾਈ ਜਾ ਰਹੀ ਆ ਜੀ, ਜਿਹਦੇ ਵਿੱਚ ਇਹ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਇਸ ਸਮੇਂ ਦੇਸ਼ ਦੀ 78% ਆਬਾਦੀ ਤੇ BJP ਕਾਬਜ਼ ਹੈ। ਮਤਲਬ ਇਹ ਸ਼ਬਦ ਵਰਤਣਾ ਕਿ BJP 78% ਆਬਾਦੀ ਤੇ ਕਾਬਜ਼ ਹੈ, ਮਤਲਬ ਇਹ ਲੋਕਾਂ ਨੂੰ ਜਚਾਉਣਾ ਹੈ ਕਿ ਤੁਸੀਂ ਸਾਡੇ ਗੁਲਾਮ ਹੋ। ਸਹੀ ਹੈ, ਬਿਲਕੁਲ। ਇਹ ਕਹਿਣ ਨੂੰ ਹੈ ਹਿੰਦੂ ਰਾਜ ਤੇ ਉਹ ਰਾਜ, ਜਦੇ ਉਹਨਾਂ ਚੋਂ ਦਲਿਤ ਦਿਖਣ ਲੱਗ ਜਾਂਦੇ, ਜਦੇ ਉਹਨਾਂ ਚੋਂ SC OBC ਦਿਖਣ ਲੱਗ ਜਾਂਦੇ ਨੇ, ਸਭ ਨੂੰ ਪਤਾ। ਸਹੀ ਹੈ, ਬਿਲਕੁਲ। ਸੋ ਇਸ ਲਈ ਤਾਂ ਉਸ ਤਰੀਕੇ ਨਾਲ ਪਾੜਾ ਵਧਣਾ ਉਲਟਾ ਜੀ, ਸਹੀ। ਪਰ ਇਹ ਇਕੱਲਾ ਇਹੀ ਨਹੀਂ, ਇਹਦੇ ਨਾਲ ਇੱਕ ਹੋਰ ਅੰਕੜਾ ਜਾਰੀ ਕੀਤਾ ਜਾ ਰਿਹਾ। ਉਹ ਅੰਕੜਾ ਜਾਰੀ ਕੀਤਾ ਜਾ ਰਿਹਾ ਕਿ ਦੇਸ਼ ਦੇ ਭੂਗੋਲਿਕ 72% ਖੇਤਰ ਦੇ ਉੱਤੇ ਹੁਣ BJP ਦਾ ਕਬਜ਼ਾ ਹੈ। ਆਬਾਦੀ 78% ਤੇ ਦਾਇਰਾ ਮੁਲਕ ਦਾ ਖੇਤਰਫਲ ਦੇ ਹਿਸਾਬ ਨਾਲ 72% ਸਾਡੇ ਕੰਟਰੋਲ 'ਚ ਹੈ। ਇਹ ਕਬਜ਼ਾਉਣ ਦਾ, ਇਹ ਦਿਖਾਉਣ ਦਾ ਮਤਲਬ ਕੀ ਹੈ ਕਿ ਹੁਣ ਮੌਕਾ ਸਾਡੇ ਕੋਲ, ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਮੰਡੀ, ਇੱਕ ਦੇਸ਼ ਇੱਕ ਟੈਕਸ ਤੇ ਇੱਕ ਦੇਸ਼ ਇੱਕ ਚੋਣ। ਸਹੀ ਹੈ। ਚੰਗਾ ਹੋਵੇ, ਦਮ ਰੱਖਣ ਸਾਰੇ ਦੇਸ਼ ਦੀਆਂ ਰਾਜਨੀਤਿਕ ਧਿਰਾਂ, ਸਣੇ ਆਜ਼ਾਦ ਜੂਦ ਜਾਂ ਜਿਹੜੇ ਇਹਨਾਂ ਦੇ ਫਿੱਲੇ ਨੇ, ਉਹਨਾਂ ਨੂੰ ਵੀ ਕੰਟਰੋਲ ਕਰਨ ਦਾ ਦਮ ਰੱਖਣ ਕਿ ਆ ਜਾਓ ਹੁਣ ਕਿਸੇ ਨੂੰ ਕਾਗਜ਼ ਨਹੀਂ ਭਰਨ ਦਿੰਦੇ, ਕੱਲੇ BJP ਵਾਲੇ ਭਰੋ ਕਾਗਜ਼। ਸਹੀ ਹੈ। ਮਤਲਬ ਜੇ ਇੱਕ ਵੀ ਬੰਦਾ ਕੋਈ ਹੋਰ ਭਰ ਗਿਆ ਫਿਰ ਤਾਂ ਇਹ ਕਰਨਗੇ, ਕਿਉਂਕਿ ਇਹਨਾਂ ਨੇ ਆਪਣੀਆਂ ਕਿੰਨੀਆਂ ਪਾਰਟੀਆਂ ਪੰਜਾਬ ਦੇ ਵਿੱਚ। ਮੈਂ ਅੱਜ ਇਸ ਮੀਡੀਅਮ ਦੇ ਰਾਹੀਂ, ਆਪਣੇ ਇਸ ਚੈਨਲ ਦੇ ਰਾਹੀਂ ਜਨਤਕ ਤੌਰ ਤੇ ਸਵਾਲ ਖੜਾ ਕਰ ਰਿਹਾ ਕਿ 2 ਤੋਂ 3 ਪਾਰਟੀਆਂ ਇਸ ਸਮੇਂ ਜਿਹੜੀਆਂ ਚੋਣਾਂ ਲੜਨ ਦੀ ਤਿਆਰੀ 'ਚ
ਨੇ ਉਹ ਬੀਜੇਪੀ ਦੀ ਫੰਡਿੰਗ ਨਾਲ ਨੇ, ਸਹੀ ਗੱਲ ਹੈ, ਬਿਲਕੁਲ। ਔਰ 3 ਤੋਂ 4 ਨਵੀਆਂ ਧਿਰਾਂ ਹੋਰ ਜੰਮਣ ਜਾ ਰਹੀਆਂ ਨੇ, ਉਹ ਬੀਜੇਪੀ ਦੀ ਫੰਡ ਨਾਲ ਨੇ। ਤੇ ਇਸ ਲਈ ਕੱਲ ਨੂੰ ਮੰਨ ਲਓ ਬਾਕੀ ਧਿਰਾਂ ਕਹਿ ਵੀ ਦੇਣ ਕਿ ਅਸੀਂ ਨਹੀਂ ਲੜਨਾ ਜੀ, ਤੁਸੀਂ ਲੋਕਤੰਤਰ ਦਾ ਘਾਣ ਕਰਤਾ, ਤਾਂ ਵੀ ਉਹ ਆਪਣੀਆਂ ਧਿਰਾਂ ਨੂੰ ਲੜਾ ਕੇ ਧਿਰ ਬਣਾ ਲੈਣਗੇ। ਸੋ ਕੀ ਸਮੁੱਚੀਆਂ ਧਿਰਾਂ ਫਿਰ ਇਸ ਤਰੀਕੇ ਨਾਲ ਜਦੋਂ ਲੋਕਤੰਤਰ ਮਾਰੇ ਦਿੱਤਾ, ਫਿਰ ਆਜੋ ਅਸੀਂ ਚੈਲੰਜ ਕਰਦੇ ਹਾਂ ਕਿ ਕੱਲੀ ਬੀਜੇਪੀ ਉਹ ਕਾਗਜ਼ ਭਰ ਲਵੇ ਤਾਂ ਰਾਜੇ ਮਹਾਰਾਜਿਆਂ ਵਾਲਾ ਰਾਜ ਲਿਆ ਰਹੇ ਹੋ ਤੁਸੀਂ, ਇਹ ਗੁੰਡਾਗਰਦੀ ਵਾਲਾ ਰਾਜ। ਸਹੀ ਹੈ, ਬਿਲਕੁਲ। ਸੋ ਇਸ ਲਈ ਇਹ ਜਦੋਂ ਇਹ ਅੰਕੜੇ ਆਉਣ ਲੱਗ ਜਾਣ ਕਿ ਇੰਨੀ ਆਬਾਦੀ ਤੇ ਸਾਡਾ ਕਬਜ਼ਾ, ਇੰਨੇ ਏਰੀਆ ਤੇ ਸਾਡਾ ਕਬਜ਼ਾ, ਤਾਂ ਫਿਰ ਇਹ ਰਾਜ ਉਹ ਰਾਜ ਨਹੀਂ ਹੁੰਦਾ ਜਿਹੜਾ ਲੋਕਤੰਤਰਕ ਰਾਜ ਅਸੀਂ ਕਹਿੰਦੇ ਹਾਂ। ਇਹ ਰਾਜਿਆਂ ਮਹਾਰਾਜਿਆਂ ਵਾਲਾ ਕਬਜ਼ੇ ਵਾਲਾ ਰਾਜ ਹੈ। ਬੀਜੇਪੀ ਉਧਰ ਨੂੰ ਜਾ ਰਹੀ ਹੈ। ਹੁਣ ਇੱਕ ਦੇਸ਼ ਇੱਕ ਚੋਣ ਵਾਲੇ ਫਾਰਮੂਲੇ ਨੂੰ ਜੇ ਹੁਣ ਨਹੀਂ ਲਾਗੂ ਕਰਨਗੇ, ਅਗਲੇ ਫਿਰ ਹੋਰ ਕਦੋਂ ਕਰਨਗੇ। ਇਸੇ ਲਈ ਤਾਂ ਸ਼ਰਮਾ ਜੀ ਸਵਾਲ ਹੋਰ ਵੀ ਅਹਿਮ ਤੇ ਵੱਡਾ ਹੋ ਜਾਂਦਾ ਨਾ, ਜਦੋਂ ਆਪਾਂ ਕਹਿੰਦੇ ਸੰਸਥਾਵਾਂ ਦਾ ਕੀ ਰੋਲ ਹੈ। ਸੰਸਥਾਵਾਂ ਦੀ ਬਹਾਲੀ, ਸੰਵਿਧਾਨਿਕ ਕਦਰਾਂ ਕੀਮਤਾਂ, ਕਾਨੂੰਨ ਦਾ ਰਾਜ ਹੋਣਾ, ਇਹ ਕਿਉਂ ਜ਼ਰੂਰੀ ਹੈ? ਇਸੇ ਲਈ ਜ਼ਰੂਰੀ ਹੈ ਨਾ, ਉਹਨਾਂ ਨੇ ਹੌਲੀ ਹੌਲੀ ਸੰਸਥਾਵਾਂ ਦੀ ਅਹਿਮੀਅਤ ਖਤਮ ਕੀਤੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ। ਚੋਣ ਕਮਿਸ਼ਨ ਦੀ ਚੋਣ ਦੇ ਵਿੱਚੋਂ ਹਾਂਜੀ, ਜਦੋਂ ਤੁਸੀਂ ਚੀਫ ਜਸਟਿਸ ਨੂੰ ਬਾਹਰ ਕਰਤਾ, ਤੇ ਫਿਰ ਉਸ ਸਮੇਂ ਅਸੀਂ ਕੁਝ ਨਹੀਂ ਕਰ ਪਾਏ। ਨਾ। ਜਦੋਂ ਉਹਨਾਂ ਨੇ ਇਹ ਕਿਹਾ ਕਿ ਚੋਣ ਕਮਿਸ਼ਨ ਜੋ ਮਰਜ਼ੀ ਕਰੇ, ਉਹਦੇ ਉੱਤੇ ਰਿਟਾਇਰ ਹੋਣ ਤੋਂ ਬਾਅਦ ਵੀ ਕਦੇ ਕਾਰਵਾਈ ਨਹੀਂ ਹੋਊਗੀ, ਅਸੀਂ ਤਦ ਕੁਝ ਨਹੀਂ ਕਰ ਸਕੇ। ਫਿਰ ਇਹ ਦੋਏ ਪਹਿਲੂ ਕੀ ਦਰਸਾਉਂਦੇ ਨੇ? ਜਦੋਂ ਕਿ ਤੂੰ ਸਾਡੇ ਹਿਸਾਬ ਨਾਲ ਚੱਲ, ਹਾਂਜੀ, ਤੇ ਚੋਣ ਕਮਿਸ਼ਨ ਤੇ ਭਾਰਤੀ ਜਨਤਾ ਪਾਰਟੀ ਚ ਅੱਜ ਰੱਤਾ ਵੀ ਫਰਕ ਨਹੀਂ। ਜਦੋਂ ਆਪਾਂ ਖੁਦ ਲੋਕ ਕਹਿੰਦੇ ਆ ਵੀ CBI ਲਿਆਓ ਜੀ, ED ਲਿਆਓ ਜੀ, ਤਾਂ ਉਹ ਕਿਹਨੂੰ ਹੱਲਾਸ਼ੇਰੀ ਦੇ ਰਹੇ ਆ? ਉਹ ਇਹੋ ਜਿਹੀ ਭਾਵਨਾ ਨੂੰ ਹੱਲਾਸ਼ੇਰੀ ਦੇ ਰਿਹਾ ਨਾ ਵੀ ਸੰਸਥਾਵਾਂ ਦੀ ਗਲਤ ਵਰਤੋਂ ਕਰੋ, ਏਜੰਸੀਆਂ ਵਰਤੋ। 5 ਸੂਬਿਆਂ ਦੀਆਂ ਚੋਣਾਂ ਦੇ ਅੰਕੜੇ ਝਾਤ ਮਾਰ ਕੇ ਦੇਖ ਲਓ ਕਿ ਪਿਛਲੇ 6 ਤੋਂ 8 ਮਹੀਨਿਆਂ ਚ ਉੱਥੇ ਕਿੰਨੀਆਂ ਰੇਡ ਪਈਆਂ ਨੇ। ਤੇ ਆ ਜੇ ਚੰਦ ਦਿਨ ਪਹਿਲਾਂ ਹੀ ਅਸ਼ੋਕ ਮਿੱਤਲ ਤੇ ਰੇਡ ਪਈ ਸੀ, ਜਦੇ ਚਲਾ ਗਿਆ ਅਗਲਾ ਉਧਰ। ਸਹੀ ਹੈ। ਹੁਣ ਸਕੂਟੀਆਂ ਵੀ ਮਿਲ ਰਹੀਆਂ ਨੇ ਉੱਥੋਂ। ਜੀ ਬਿਲਕੁਲ, ਹੈ ਨਾ। ਸੋ ਇਸ ਲਈ ਇਹ ED CBI ਹੁਣ ਪੰਜਾਬ ਦਾ ਰੁਖ ਕਰੂਗੀ, ਹੁਣ ਹਿਮਾਚਲ ਦਾ ਰੁਖ ਕਰੂਗੀ, ਹੁਣ ਗੋਆ ਦਾ ਰੁਖ ਕਰੂਗੀ, ਹੈ ਨਾ। ਇੱਧਰ ਨੂੰ ਆਉਣਾ ਕਿਉਂਕਿ ਇਹਨਾਂ ਦੀ ਚੋਣਾਂ ਖਾਸ ਕਰ ਪੰਜਾਬ। ਜੀ ਸਹੀ ਹੈ, ਬਿਲਕੁਲ। ਸੋ ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।